ਹਰ ਇੱਕ ਪੰਜਾਬੀ ਦਾ ਸੁਪਨਾ ਹੈ ਕਿ ਉਹ ਬਾਹਰ ਵਧੀਆ ਕੰਟਰੀ ਦੇ ਵਿੱਚ ਜਾਵੇ, ਪਰ ਇਹਨਾਂ ਸਾਰੀ ਕੰਟਰੀਜ਼ ਨੇ ਲਗਾਏ ਹੋਏ ਨੇ ਦਰਵਾਜ਼ੇ। ਇਹਨਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਨਹੀਂ ਮਿਲ ਰਿਹਾ ਵੀਜ਼ੇ। ਪਰ ਸਾਨੂੰ ਹੁਣ ਇੱਕ ਨਵੀਂ ਆਸ ਦੀ ਕਿਰਨ ਆਈ ਹੈ, ਜਿਹੜੀ ਕਿ ਆਈ ਹੈ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਨੇ ਇੱਕ ਨਵਾਂ ਵੀਜ਼ਾ ਲਾਂਚ ਕੀਤਾ ਹੈ, ਜਿਸ ਵੀਜ਼ੇ ਦਾ ਨਾਮ ਹੈ ਡਿਜੀਟਲ ਨੋਮੈਡ। ਡਿਜੀਟਲ ਮੀਨਸ ਕਿ ਜਿਹੜਾ ਆਪਾਂ ਡਿਜੀਟਲ ਵਰਡ ਆਪਾਂ ਕਹਿੰਦੇ ਹਾਂ ਅੱਜ ਦਾ, ਠੀਕ ਹੈ, ਉਹ ਵਰਡ ਲਾ ਲਿਆ। ਨੋਮੈਡ ਜਿਹੜਾ ਆ ਕੰਮ ਧੰਦਾ ਵੀ ਕਰੀ ਜਾਂਦੇ ਆ, ਪੈਸੇ ਵੀ ਕਮਾਈ ਜਾਂਦੇ ਆ, ਆਪਣਾ ਖਾਣ ਪੀਣ ਸਾਰਾ ਇਹਨਾਂ ਦਾ ਚੱਲਦਾ ਆ, ਲੇਕਿਨ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਘੁੰਮਦੇ। ਖਾਨਾ ਬਦੋਸ਼ ਆ ਜਾਂ ਬਣਜਾਰਾ ਜਾਂ ਆ ਜਿਹੜਾ ਤੁਸੀਂ ਵਰਡ ਬੋਲਿਆ ਨੋਮੈਡ, ਜਿਹੜਾ ਉਹਦੇ ਕੋਲ ਮੋਬਾਈਲ ਫੋਨ ਆ, ਸਮਾਰਟਫੋਨ ਆ, ਉਹਦੇ ਕੋਲ ਲੈਪਟਾਪ ਆ, ਉਹ ਜਿੱਥੇ ਬਹਿੰਦਾ ਆ ਉਹਦੀ ਝਾਕ ਹੁੰਦੀ ਹੈ ਕਿ ਇੱਥੇ ਤੇਜ਼ ਤਰਾਜ਼ ਕੋਈ ਇੰਟਰਨੈਟ ਚੱਲਦਾ ਹੋਣਾ ਚਾਹੀਦਾ, ਸੁਵਿਧਾ ਹੋਣੀ ਚਾਹੀਦੀ ਆ। ਕਿਉਂਕਿ ਉਹਨੇ ਆਪਣਾ ਮਨਪਸੰਦ ਜਿਹੜਾ ਕੰਮ ਧੰਦਾ ਆ ਉਹ ਕਰਨਾ ਆ। ਨਿਊਜ਼ੀਲੈਂਡ ਨੇ ਇਸ ਵੀਜ਼ੇ ਨਾਲ ਡਿਜੀਟਲ ਨੋਮੈਡ ਰੱਖਿਆ ਆ। ਸੋ ਬੜਾ ਮਤਲਬ ਕਿ ਇੰਟਰਸਟਿੰਗ ਜਿਹਾ ਕਨਸੈਪਟ ਹੈ, ਬੜਾ ਵਧੀਆ ਇਹ। ਔਰ ਤੁਹਾਡਾ ਹੱਥ ਪੈਂਦਾ ਆ ਦੂਸਰੇ ਮੁਲਕਾਂ ਦੇ ਵੱਡੇ ਬੰਦਿਆਂ ਦੇ ਨਾਲ। ਉਹ ਦੇਖਦੇ ਆ ਕਿ ਇਹ ਬੰਦਾ ਜੇ ਦੋ ਕੁਆਲਿਟੀਜ਼ ਲੈ ਕੇ ਸਾਡੇ ਮੁਲਕ ਦੇ ਵਿੱਚ ਬੈਠਾ ਆ, ਕਾਰੋਬਾਰ ਉਹ ਆਧੁਨਿਕ ਤਕਨੀਕਾਂ ਦੇ ਲੈਪਟਾਪ ਜਾਂ ਇਹਨਾਂ ਨਾਲ ਸਾਰਾ ਕਰਦਾ ਆ, ਤਾਂ ਇਹਦੇ ਨਾਲ ਉਸ ਕੰਟਰੀ ਦਾ ਵੀ ਥੋੜ੍ਹਾ ਵਕਾਰ ਵੱਧਦਾ ਹੈ। ਡਿਜੀਟਲ ਨੋਮੈਡ ਉਹ ਲੋਕ ਆ ਜੋ ਰਿਮੋਟ ਕੰਮ ਜਾਣੀ ਕਿ ਆਨਲਾਈਨ ਕਰਦੇ ਆ ਤੇ ਇਸ ਦੌਰਾਨ ਯਾਤਰਾ ਤੇ ਵੀ ਰਹਿੰਦੇ ਆ। ਹਰ ਇੱਕ ਪੰਜਾਬੀ ਦਾ ਸੁਪਨਾ ਹੈ ਕਿ ਉਹ ਬਾਹਰ ਵਧੀਆ ਕੰਟਰੀ ਦੇ ਵਿੱਚ ਜਾਵੇ, ਪਰ ਇਹਨਾਂ ਸਾਰੀ ਕੰਟਰੀਜ਼ ਨੇ ਲਗਾਏ ਹੋਏ ਨੇ ਦਰਵਾਜ਼ੇ। ਇਹਨਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਨਹੀਂ ਮਿਲ ਰਿਹਾ ਵੀਜ਼ੇ। ਪਰ ਸਾਨੂੰ ਹੁਣ ਇੱਕ ਨਵੀਂ ਆਸ ਦੀ ਕਿਰਨ ਆਈ ਹੈ, ਜਿਹੜੀ ਕਿ ਆਈ ਹੈ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਨੇ ਇੱਕ ਨਵਾਂ ਵੀਜ਼ਾ ਲਾਂਚ ਕੀਤਾ ਹੈ, ਜਿਸ ਵੀਜ਼ੇ ਦਾ ਨਾਮ ਹੈ ਡਿਜੀਟਲ ਨੋਮੈਡ। ਤੇ ਅੱਜ ਇਸ ਪੋਡਕਾਸਟ ਦੇ ਵਿੱਚ ਅਸੀਂ ਇਸੇ ਵੀਜ਼ੇ ਦੀ ਗੱਲ ਕਰਨੀ ਹੈ ਵੀ ਇਹ ਨਵਾਂ ਵੀਜ਼ਾ ਕੀ ਹੈ, ਕਿਉਂ ਇਹ ਲਾਂਚ ਕੀਤਾ ਗਿਆ, ਗਵਰਨਮੈਂਟ ਦਾ ਇਸ ਪਿੱਛੇ ਕੀ ਮੋਟਿਵ ਹੈ। ਤੇ ਇਸ ਟੌਪਿਕ ਦੇ ਉੱਤੇ ਸਾਡੇ ਨਾਲ ਗੱਲ ਕਰਨ ਲਈ ਜੁੜੇ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਜੀਤ ਲਸਾੜਾ ਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪੋਡਕਾਸਟ ਦੇ ਵਿੱਚ। ਸਤਿ ਸ਼੍ਰੀ ਅਕਾਲ ਅਭੀ। ਅੱਜ ਜਿਹੜਾ ਕਿ ਇਹ ਇੱਕ ਨਵਾਂ ਵੀਜ਼ਾ ਲਾਂਚ ਹੋਇਆ, ਇਸ ਦਾ ਨਾਮ ਹੀ ਸੁਣ ਕੇ ਬੜਾ ਅਜੀਬ ਜਿਹਾ ਲੱਗਦਾ ਆ ਕਿ ਡਿਜੀਟਲ ਨੋਮੈਡ। ਭਾਈ ਜੇ ਇਹਦੀ ਗੱਲ ਕਰੀਏ ਤਾਂ ਨੋਮੈਡ ਤਾਂ ਮੈਨੂੰ ਇੱਦਾਂ ਦਾ ਲੱਗਦਾ ਕਿ ਵੀ ਕਿਉਂਕਿ YouTube ਦੇ ਉੱਤੇ ਆਪਾਂ ਦੇਖਦੇ ਰਹਿੰਦੇ ਹਾਂ, ਜਿਹੜੇ ਟਰੈਵਲਿੰਗ ਵਾਲੇ ਥੋੜ੍ਹੇ ਜਿਹੇ ਚੈਨਲ ਆਉਂਦੇ ਨੇ, ਉਹਦੇ ਵਿੱਚ ਨੋਮੈਡਿਕ ਲਾਇਆ ਜਾਂਦਾ ਕਿ ਵੀ ਬਣਜਾਰੇ ਵੀ ਇੱਦਾਂ ਦਾ ਕੁਛ ਹੁੰਦਾ। ਪਰ ਇਹ ਡਿਜੀਟਲ ਨੋਮੈਡ ਕਿਸ ਤਰੀਕੇ ਦਾ ਵੀਜ਼ਾ ਹੈ ਜਾਂ ਇਹ ਕੀ ਹੈ, ਮਤਲਬ ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਲਵੀ, ਵੈਸੇ ਨਾ ਪਹਿਲੀ ਵਾਰ ਸੁਣਨ ਨੂੰ ਜ਼ਰੂਰ ਅਜੀਬ ਜਿਹਾ ਲੱਗਦਾ ਵੀ ਕਿਸੇ ਪਾਸਿਓਂ ਨਹੀਂ ਲੱਗਦਾ ਵੀ ਇਹ ਵੀਜ਼ੇ ਦੀ ਗੱਲ ਹੋ ਰਹੀ ਹੈ, ਲੇਕਿਨ ਇਹਨਾਂ ਲਿਖਿਆ ਹੋਇਆ ਕਿ ਡਿਜੀਟਲ ਨੋਮੈਡ। ਹਾਂਜੀ। ਪਰ ਜੇ ਆਪਾਂ ਥੋੜ੍ਹੀ ਜਿਹੀ ਗਹਿਰਾਈ 'ਚ ਜਾਂਦੇ ਹਾਂ ਤਾਂ ਜਿਨ੍ਹਾਂ ਨੇ ਵੀ ਇਹ ਨਾਂ ਡਿਜ਼ਾਈਨ ਕੀਤਾ ਆ ਉਹ ਵੈਸੇ ਸ਼ਾਬਾਸ਼ ਦੇ ਪਾਤਰ ਹੀ ਆ, ਕਿਉਂਕਿ ਨਾਂ ਬਹੁਤ ਸੋਹਣਾ ਰੱਖਿਆ ਆ। ਡਿਜੀਟਲ ਮੀਨਸ ਕਿ ਜਿਹੜਾ ਆਪਾਂ ਡਿਜੀਟਲ ਵਰਡ ਆਪਾਂ ਕਹਿੰਦੇ ਹਾਂ ਅੱਜ ਦਾ, ਠੀਕ ਹੈ, ਉਹ ਵਰਡ ਲਾ ਲਿਆ। ਨੋਮੈਡ ਜਿਹੜਾ ਆ, ਤੁਸੀਂ ਇਸ਼ਾਰਾ ਸਹੀ ਕੀਤਾ ਆ। ਤੁਸੀਂ ਅਕਸਰ ਜਿਹੜੀਆਂ ਆਪਣੀਆਂ ਹਿੰਦੀ ਫਿਲਮਾਂ ਨੇ ਚੱਕ ਲਓ, ਪੁਰਾਣੀਆਂ ਜਿਹੜੀਆਂ ਵੀ ਚੱਕ ਲਓ, ਉਹ 'ਚ ਤੁਸੀਂ ਬਣਜਾਰਿਆਂ ਨੂੰ ਦੇਖਿਆ ਹੋਣਾ। ਉਹ ਬਣਜਾਰੇ ਸ਼ਬਦ ਨਹੀਂ ਵਰਤਦਾ, ਖਾਨਾ ਬਦੋਸ਼ ਸ਼ਬਦ ਵਰਤ ਲਓ। ਹਾਂਜੀ। ਇਹ ਬਣਜਾਰੇ ਜਾਂ ਖਾਨਾ ਬਦੋਸ਼ ਕਿਹੋ ਜਿਹੀ ਕੌਮ ਸੀਗੀ, ਜੇ ਆਪਾਂ ਉਹ ਫਿਲਮਾਂ 'ਚ ਵਿੱਚ ਹੀ ਦੇਖੀਏ ਜਾਂ ਆਪਣੇ ਪੰਜਾਬੀ ਗਾਣਿਆਂ ਦੇ ਵਿੱਚ ਜਦੋਂ ਬਣਜਾਰਨ ਕੁੜੀਏ, ਜੋ ਵੀਡੀਓ ਜਿਹੜਾ ਧਿਆਨ ਨਾਲ ਦੇਖੋ, ਬਣਜਾਰਨ ਕੁੜੀਏ, ਉਹ ਕੀ ਆਵੇ, ਜਿਹੜੀ ਇਹ ਬਣਜਾਰੇ ਲੋਕ ਸੀਗੇ ਜਾਂ ਖਾਨਾ ਬਦੋਸ਼ ਸੀਗੇ, ਇਹ ਜਿੱਦਾਂ ਨਾ ਇੱਕ ਜਗ੍ਹਾ ਟਿਕ ਕੇ ਨਹੀਂ ਬਹਿੰਦੇ। ਹਾਂਜੀ। ਕੰਮ ਧੰਦਾ ਵੀ ਕਰੀ ਜਾਂਦੇ ਆ, ਪੈਸੇ ਵੀ ਕਮਾਈ ਜਾਂਦੇ ਆ, ਆਪਣਾ ਖਾਣ ਪੀਣ ਸਾਰਾ ਇਹਨਾਂ ਦਾ ਚੱਲਦਾ ਆ, ਲੇਕਿਨ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਘੁੰਮਦੇ ਆ। ਹਾਂਜੀ। ਅਤੇ ਜੇ ਆਪਾਂ ਇਹਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਜਾਈਏ, ਮੈਂ ਕਹਿੰਦਾ ਵੀ ਇਹ ਡਿਜੀਟਲ ਯਾਨੀ ਕਿ ਇੰਟਰਨੈਸ਼ਨਲ ਨੋਮੈਡ ਆ, ਕਿ ਇੰਟਰਨੈਸ਼ਨਲ ਬਣਜਾਰਾ ਜਾਂ ਖਾਨਾ ਬਦੋਸ਼ ਆ। ਇਹਦਾ ਮਤਲਬ ਉਹਦਾ ਤਾਂ ਘਰ ਫਿਰ ਸਾਰੀ ਦੁਨੀਆ ਹੀ ਹੋ ਗਿਆ। ਬਿਲਕੁਲ। ਇਹਦਾ ਮਤਲਬ ਕੀ ਆ ਕਿ ਡਿਜੀਟਲ ਨੋਮੈਡ ਜਿਹੜੇ ਵੱਖ-ਵੱਖ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਘੁੰਮਦੇ ਆ, ਆਪਣਾ ਕੰਮਕਾਰ ਕਰਦੇ ਆ, ਲੇਕਿਨ ਉਹ ਆਪਣਾ ਕਿਤੇ ਟਿਕਾ ਨਹੀਂ ਰੱਖਦੇ ਹੈਗੇ। ਲੇਕਿਨ ਇਸ ਘੁੰਮਦੇ ਦੇ ਵਿੱਚ ਕੀ ਆ, ਉਹ ਆਪਣਾ ਜਿਹੜਾ ਵੀ ਉਹਨਾਂ ਦਾ ਬਿਜ਼ਨਸ ਕੁਛ ਵੀ ਕਨਸੈਪਟ ਆ ਉਹ ਕੈਰੀ ਆਨ ਰੱਖਦੇ ਆ। ਹੁਣ ਇੱਥੇ ਥੋੜ੍ਹਾ ਲੱਗਦਾ ਤਾਂ ਹੈ ਵੀ ਗੁੰਝਲਦਾਰ ਜੀ ਹੋ ਗਈ ਆ। ਜਿਹੜੇ ਫਿਲਮਾਂ ਵਾਲੇ ਬਣਜਾਰੇ ਸੀਗੇ ਜਾਂ ਖਾਨਾ ਬਦੋਸ਼ ਸੀਗੇ, ਉਹ ਲੱਗਦਾ ਸੀ ਉਹ ਗੱਡੀਆਂ ਹੀ ਲੈ ਕੇ ਘੁੰਮਦੇ ਆ, ਸਾਰਾ ਉਹ ਟੱਬਰ ਤੁਰਿਆ, ਪਸ਼ੂ ਤੁਹਾਨੂੰ ਉਹਨਾਂ ਦੇ ਕੋਲ ਆ, ਆਪਣੇ ਉਹ ਦੁੱਧ ਚੋ ਕੇ ਜਾਂ ਪੱਠੇ ਪੁੱਠਿਆਂ ਦਾ ਕਰਕੇ ਉਹ ਸਾਰਾ ਆਪਣਾ ਬਿਜ਼ਨਸ ਮਾਡਲ ਉੱਥੋਂ ਬਣਾਉਂਦੇ ਸੀਗੇ। ਅੱਜ ਦਾ ਡਿਜੀਟਲ ਜਿਹੜਾ ਖਾਨਾ ਬਦੋਸ਼ ਆ ਜਾਂ ਬਣਜਾਰਾ ਜਾਂ ਜਿਹੜਾ ਤੁਸੀਂ ਵਰਡ ਬੋਲਿਆ ਨੋਮੈਡ, ਜਿਹੜਾ ਵੀਜ਼ਾ ਦਾ ਨਾਂ ਆ, ਉਹਦੇ ਕੋਲ ਕੀ ਆ, ਉਹਦੇ ਕੋਲ ਮੋਬਾਈਲ ਫੋਨ ਆ, ਸਮਾਰਟਫੋਨ ਆ, ਉਹਦੇ ਕੋਲ ਲੈਪਟਾਪ ਆ, ਉਹ ਜਿੱਥੇ ਬਹਿੰਦਾ ਆ ਉਹਦੀ ਝਾਕ ਹੁੰਦੀ ਹੈ ਕਿ ਇੱਥੇ ਤੇਜ਼ ਤਰਾਜ਼ ਕੋਈ ਇੰਟਰਨੈਟ ਚੱਲਦਾ ਹੋਣਾ ਚਾਹੀਦਾ, ਸੁਵਿਧਾ ਹੋਣੀ ਚਾਹੀਦੀ ਆ। ਕਿਉਂਕਿ ਉਹਨੇ ਆਪਣਾ ਮਨਪਸੰਦ ਜਿਹੜਾ ਕੰਮ ਧੰਦਾ ਆ ਉਹ ਕਰਨਾ ਆ। ਸੋ ਕਹਿਣ ਦਾ ਕੀ ਮਤਲਬ ਹੋਇਆ,
ਅੱਜ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਕਹਿੰਦੇ ਕਿ ਅਸੀਂ ਇੱਕ ਜਗ੍ਹਾ ਸਟਕ ਹੋ ਕੇ ਕੰਮ ਨਹੀਂ ਕਰਨਾ, ਅਸੀਂ ਬੌਸ ਦੀਆਂ ਝਟਕਾਂ ਨਹੀਂ ਖਾਣੀਆਂ, ਅਸੀਂ ਕੰਮ ਕਰਾਂਗੇ ਰਿਮੋਟਲੀ। ਹਾਂਜੀ, ਜਾਣੀ ਕਿ ਆਫਿਸਾਂ 'ਚ ਨਹੀਂ ਜਾਣਾ ਹੈਗਾ, ਕੰਮ ਦੇਵਾਂਗੇ ਆਫਿਸਾਂ ਨੂੰ ਕਰਕੇ, ਲੇਕਿਨ ਰਿਮੋਟਲੀ। ਕੋਵਿਡ ਦੇ ਟਾਈਮ ਦੇ ਵਿੱਚ ਕੀ ਸੀਗਾ, ਘਰ ਤੋਂ ਬੈਠੇ ਕੰਮ ਕਰਦੇ ਸੀਗੇ। ਸੋ ਇਹਨਾਂ ਨੇ ਉਹ ਘਰ ਇੱਕ ਫਿਕਸ ਘਰ ਨਹੀਂ ਰੱਖਿਆ, ਇਹਨਾਂ ਨੇ ਸਾਰੀ ਦੁਨੀਆ ਨੇ ਆਪਣਾ ਘਰ ਬਣਾ ਲਿਆ ਕਿ ਮੈਂ ਫਲਾਣੇ ਦੇਸ਼ 'ਚ ਬੈਠਾ ਹਾਂ, ਮੈਂ ਨਾਲੇ ਘੁੰਮੀ ਫਿਰੀ ਜਾ ਰਿਹਾ, ਨਾਲੇ ਨਜ਼ਾਰੇ ਲੈ ਰਿਹਾ, ਅਤੇ ਨਾਲੇ ਮੈਂ ਕੰਮ ਵੀ ਕਰ ਰਿਹਾ ਹਾਂ। ਸੋ ਇਸ ਕਰਕੇ ਇਸ ਨਿਊਜ਼ੀਲੈਂਡ ਨੇ ਇਸ ਵੀਜ਼ੇ ਦਾ ਨਾਮ ਡਿਜੀਟਲ ਨੋਮੈਡ ਰੱਖਿਆ ਆ। ਸੋ ਬੜਾ ਮਤਲਬ ਕਿ ਇੰਟਰਸਟਿੰਗ ਜਿਹਾ ਕੌਨਸੈਪਟ ਹੈ, ਬੜਾ ਵਧੀਆ ਇਹ ਹੈਗਾ ਆ। ਇਹ ਭਾਜੀ ਮੈਂ YouTube ਦੇ ਉੱਤੇ ਵੀ ਇਦਾਂ ਦੀ ਵੀਡੀਓਜ਼ ਦੇਖੀਆਂ, ਇਹ ਪਿੱਛੇ ਜਿਹੀ ਡਾਕੂਮੈਂਟਰੀ ਦੇ ਵਿੱਚ ਆਈ ਸੀਗੀ ਇਹ ਗੱਲ, ਕਿ ਬੰਦੇ ਇਹਨੂੰ ਚੀਜ਼ ਨੂੰ ਹੁਣ ਬਹੁਤ ਵਧਾ ਰਹੇ ਆ ਕਿ ਵੀ ਅਸੀਂ ਬਾਹਰ ਵੀ ਅਸੀਂ ਘੁੰਮ ਰਹੇ ਹਾਂ, ਅਸੀਂ ਬਾਲੀ ਦੀ ਬੀਚ 'ਤੇ ਬੈਠ ਕੇ ਅਸੀਂ ਪ੍ਰੋਪਰ ਆਫਿਸ ਦਾ ਕੰਮ ਦੇ ਰਹੇ ਹਾਂ, ਮਤਲਬ ਅਸੀਂ ਆਪਣਾ ਇੰਜੋਏ ਵੀ ਕਰ ਰਹੇ ਹਾਂ ਬਾਲੀ ਦੀ ਬੀਚ ਨੂੰ, ਅਤੇ ਅਸੀਂ ਕਰ ਵੀ ਰਹੇ ਹਾਂ। ਇਹ ਕਨਸੈਪਟ ਬੜਾ ਨਵਾਂ ਜਿਹਾ ਹੀ ਹੈ, ਪਰ ਇਸ ਕਨਸੈਪਟ ਬਾਰੇ ਸਾਨੂੰ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਇਹ ਕਿਸ ਤਰੀਕੇ ਦਾ ਕਨਸੈਪਟ ਹੈ, ਕੀ ਇਹਦੀ ਹਿਸਟਰੀ ਥੋੜ੍ਹਾ ਜਿਹਾ ਇਸ ਬਾਰੇ ਜੇ ਦੇਖੋ ਲਵੀ, ਇਹ ਨਹੀਂ ਕਿ ਇਹ ਜਿਹੜਾ ਕਨਸੈਪਟ ਹੈ ਜਾਂ ਇਹ ਜਿਹੜਾ ਸ਼ਬਦ ਹੈ ਇੱਕਦਮ ਹੀ ਹੁਣੇ ਆ ਗਿਆ, ਜਾਂ ਵੀਜ਼ੇ ਵਾਲਿਆਂ ਨੇ ਇਹ ਲਾਂਚ ਕਰਤਾ ਹੈ ਨਵਾਂ ਸ਼ਬਦ, ਨਹੀਂ, ਇੱਦਾਂ ਨਹੀਂ ਹੈਗਾ। ਇਹਦਾ ਇਤਿਹਾਸ ਬਹੁਤ ਪੁਰਾਣਾ ਆ। ਇਹਦਾ ਜਿਹੜਾ ਰੁਝਾਨ ਸ਼ੁਰੂ ਹੋਇਆ ਸੀਗਾ ਉਹ 2010 ਦੇ ਦਹਾਕੇ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ, ਸਾਡੀ ਨਿਗਾਹ 'ਚ ਨਹੀਂ ਆਇਆ ਹੈਗਾ। ਲੇਕਿਨ ਜੇ ਅੱਜ ਕਿਸੇ ਕੰਟਰੀ ਨੇ ਸ਼ਬਦ ਵਰਤਿਆ ਤਾਂ ਇਹਦਾ ਮਤਲਬ ਉਹ ਜਿਨ੍ਹਾਂ ਨੇ ਵੀ ਇਹ ਚੀਜ਼ ਦਾ ਉਹ ਬਣਾਇਆ, ਖਾਕਾ ਬਣਾਇਆ, ਉਹਨਾਂ ਦੇ ਦਿਮਾਗ 'ਚ ਹੋਏਗਾ ਵੀ ਇਹ ਚੀਜ਼ਾਂ ਚੱਲਦੀਆਂ ਪਈਆਂ ਆ। ਸੀਗਾ ਕਿ 2010 ਦੇ ਵਿੱਚ ਇਹਦਾ ਰੁਝਾਨ ਹੋਇਆ, ਤਾਂ ਇਹਦਾ ਮਤਲਬ 10 ਦੇ ਦਹਾਕੇ ਦੇ ਵਿੱਚ 2010 ਦੇ ਵਿੱਚ ਵੀ ਨੌਜਵਾਨਾਂ ਦੇ ਵਿੱਚ ਇਹ ਵਾਲੀ ਜਾਣੀ ਸੋਚ ਸਕਤੀ ਸੀਗੀ ਕਿ ਵੀ ਅਸੀਂ ਜਿਹੜਾ ਕੰਮ ਕਰਨਾ ਇਹ ਬੰਨ੍ਹ ਹੋ ਕੇ ਕੰਮ ਨਹੀਂ ਕਰਨਾ ਹੈਗਾ, ਅਸੀਂ ਰੂਟੀਨ ਤੋਂ ਹਟ ਕੇ ਉਸ ਰੂਟੀਨ ਤੋਂ ਬਚਣਾ ਆ, ਕੰਮ ਕਰਾਂਗੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਦੇ ਲਈ, ਲੇਕਿਨ ਘੁੰਮ ਫਿਰ ਕੇ। ਅਸੀਂ ਕਿਸੇ ਵਧੀਆ ਕੰਟਰੀ 'ਤੇ ਜਾ ਕੇ ਕੋਈ ਬੀਚ ਵਾਲਾ ਏਰੀਆ ਲਾਵਾਂਗੇ, ਉੱਥੇ ਬੈਠਾਂਗੇ, ਮੇਰਾ ਲੈਪਟਾਪ ਮੇਰੇ ਕੋਲ ਆ, ਮੇਰਾ ਫੋਨ ਮੇਰੇ ਕੋਲ ਆ, ਇੰਟਰਨੈਟ ਮਿਲਿਆ ਹੋਇਆ ਆ, ਮੈਂ ਰਿਮੋਟਲੀ ਕੰਮ ਕਰ ਰਿਹਾ ਆਪਣੇ ਬੌਸਿਸ ਦੇ ਲਈ। ਸੋ ਇਹ ਰੁਝਾਨ ਤਾਂ ਉਦੋਂ ਤੋਂ ਸ਼ੁਰੂ ਹੋਇਆ ਸੀਗਾ। ਇਹਨੂੰ ਜ਼ਿਆਦਾ ਹਲਾਰਾ ਪਤਾ ਕਦੋਂ ਮਿਲਿਆ, ਜਦੋਂ COVID-19 ਮਹਾਂਮਾਰੀ ਆਈ ਆ, ਕੋਵਿਡ ਦਾ ਦੌਰ ਆਇਆ ਆ, ਉਦੋਂ ਸਾਡੀ ਮਜਬੂਰੀ ਵੀ ਬਣ ਗਈ ਕਿਉਂਕਿ ਆਫਿਸ ਬੰਦ ਕਰਨੇ ਪੈਣੇ ਸੀਗੇ, ਲੇਕਿਨ ਕੰਮ ਤਾਂ ਚਲਾਉਣਾ ਹੀ ਸੀਗਾ। ਹਾਂਜੀ, ਉਦੋਂ ਫਿਰ ਜਦੋਂ ਵਿਸ਼ਵ ਵਿਆਪੀ ਤਾਲਾਬੰਦੀ ਹੋਈ ਆ ਕੋਵਿਡ ਕਰਕੇ, ਅਤੇ ਜਿੰਨਾ ਕੁ ਵੀ ਕੰਮ ਉਦੋਂ ਹੋ ਸਕਿਆ ਜਾਂ ਪੜ੍ਹਾਈ ਲਿਖਾਈ ਹੋ ਸਕੀ ਆ, ਜਾਂ ਸਕੂਲਾਂ 'ਚ ਬੱਚੇ ਨਹੀਂ ਗਏ ਲੇਕਿਨ ਪੜ੍ਹਾਈ ਤਾਂ ਕਰਦੇ ਸੀਗੇ, ਆਫਿਸਾਂ ਦੇ ਵਿੱਚ ਜਿੰਨਾ ਵੀ ਕੰਮ ਚੱਲੀ ਆ ਆਹੀ ਟੈਕਨੀਕ ਨਾਲ ਚੱਲਿਆ। ਸੋ ਇਹਦਾ ਫਿਰ ਰੁਝਾਨ ਜਿਹੜਾ 210 ਦੇ ਵਿੱਚ ਝੁਕਾਅ ਇੱਧਰ ਨੂੰ ਗਿਆ ਸੀ ਨੌਜਵਾਨਾਂ ਦਾ, ਉਹ ਫਿਰ ਸਿਰ ਚੜ੍ਹ ਕੇ ਬੋਲਿਆ ਕੋਵਿਡ ਮਹਾਂਮਾਰੀ ਦੇ ਦੌਰਾਨ, ਕਿਉਂਕਿ ਇੱਕ ਮਜਬੂਰੀ ਬਣੀ ਹੋਈ ਸੀ, ਅਤੇ ਇਹ ਚੀਜ਼ ਨੂੰ ਫਿਰ ਯਾਨੀ ਪੂਰੀ ਪ੍ਰਮੁੱਖਤਾ ਦੇ ਨਾਲ ਇਹ ਹੋਇਆ। ਹੁਣ ਇਹ ਨਹੀਂ ਕਿ ਨਿਊਜ਼ੀਲੈਂਡ ਨੇ ਹੁਣ ਇਹਨੂੰ ਸਭ ਤੋਂ ਪਹਿਲਾਂ ਇੰਟਰੋਡਿਊਸ ਕੀਤਾ ਵੀਜ਼ੇ ਦੇ ਵਿੱਚ, ਨਹੀਂ, ਇਹ ਤੋਂ ਪਹਿਲਾਂ ਵੀ ਕਈ ਦੇਸ਼ਾਂ ਦੇ ਵਿੱਚ ਚੱਲਦਾ, ਲੇਕਿਨ ਸਾਡੀ ਨਿਗਾਹ 'ਚ ਨਹੀਂ ਆਇਆ। ਜਾਪਾਨ ਦੇ ਵਿੱਚ ਚੱਲਦਾ ਆ, ਦੱਖਣੀ ਕੋਰੀਆ ਦੇ ਵਿੱਚ ਵੀਜ਼ਾ ਚੱਲਦਾ ਆ, ਬ੍ਰਾਜ਼ੀਲ ਦੇ ਵਿੱਚ ਚੱਲਦਾ, ਸਪੇਨ ਦੇ ਵਿੱਚ ਚੱਲਦਾ ਆ, ਅਤੇ ਪੁਰਤਗਾਲ ਦੇ ਵਿੱਚ ਵੀ ਚੱਲਦਾ ਆ। ਕਹਿਣ ਦਾ ਮਤਲਬ ਕੀ ਆ ਕਿ ਜੇ ਤੁਸੀਂ ਇਹ ਸਾਬਤ ਕਰਦੇ ਹੋ ਇਮੀਗ੍ਰੇਸ਼ਨ ਨੂੰ ਕਿ ਮੈਂ ਨਾ ਕਿਸੇ ਕੰਪਨੀ ਦੇ ਲਈ ਜਾਂ ਕਿਸੇ ਘਰਾਣੇ ਦੇ ਲਈ ਜਾਂ ਕੁਛ ਵੀ ਆ ਬਿਜ਼ਨਸ ਮਾਡਲ ਦੇ ਲਈ ਮੈਂ ਉਹਨਾਂ ਦੇ ਆਫਿਸਾਂ 'ਚ ਜਾ ਕੇ ਕੰਮ ਨਹੀਂ ਕਰਦਾ ਹੈਗਾ, ਮੇਰਾ ਕੰਮ ਹੈਗਾ ਤੁਰਦੇ ਫਿਰਦੇ ਦਾ, ਮੈਂ ਤਾਂ ਆਪਣੇ ਮੋਬਾਈਲ ਦੇ ਉੱਪਰ ਬੈਠ ਕੇ ਸਾਰੀ ਉਹਨਾਂ ਨਾਲ ਡੀਲਿੰਗ ਕਰਦਾ, ਉਹਨਾਂ ਦੇ ਕੰਮ ਕਰਦਾ ਆ, ਅਤੇ ਉਹਦੇ ਲਈ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਦੇਸ਼ ਵਿੱਚ ਆ ਕੇ ਬੈਠਾ ਅਤੇ ਤੁਸੀਂ ਮੇਰਾ ਵੀਜ਼ਾ ਵਧਾ ਦਿਓ ਭਾਈ, ਮੈਂ 3 ਮਹੀਨੇ ਬੈਠੂੰਗਾ, ਮੈਂ ਜੇ ਬੈਠੂੰਗਾ ਤਾਂ ਮੈਂ ਖਰਚਾ ਪਾਣੀ ਵੀ ਕਰੂੰਗਾ, ਤੁਹਾਡੀ ਇਨਕਮ ਆ, ਅਤੇ ਮੈਨੂੰ ਉਹ ਰਿਮੋਟਲੀ ਕੰਮ ਕਰਨ ਦਾ ਜਿਹੜਾ ਮਜ਼ਾ ਆਊਗਾ ਉਹ ਜੇ ਮੈਨੂੰ ਮੇਰੀ ਪਸੰਦ ਆ, ਉੱਥੇ ਬੀਚ ਦਾ ਇਨਵਾਇਰਮੈਂਟ ਮਿਲ ਗਿਆ ਤਾਂ ਮੈਨੂੰ ਕੰਮ ਕਰਨ ਦੇ ਵਿੱਚ ਜ਼ਿਆਦਾ ਨਜ਼ਾਰਾ ਆਊਗਾ। ਸੋ ਇਹ ਚੀਜ਼ ਨੂੰ ਹੁਣ ਕਲੱਬ ਕਰਕੇ ਸਰਕਾਰਾਂ ਇਹ ਸੋਚਣ ਲੱਗ ਪਈਆਂ ਕਿ ਜੇ 3-4 ਕੰਟਰੀ ਪਹਿਲਾਂ ਇਹ ਫਾਰਮੂਲਾ ਵਿਕਸਿਤ ਕਰਕੇ ਕਮਾਈ ਬਣਾ ਰਹੇ ਸੀਗੇ, ਜਿਹੜਾ ਦੇਸ਼ ਨੂੰ ਅੱਜ ਇਹ ਲੱਗਦਾ, ਅੱਜ ਨਿਊਜ਼ੀਲੈਂਡ ਦੀ ਸਥਿਤੀ ਵੀ ਕੀ ਆ, ਨਿਊਜ਼ੀਲੈਂਡ ਇਸ ਟਾਈਮ ਟਰੈਕ ਤੋਂ ਉਤਰਿਆ ਹੋਇਆ ਆ, ਉੱਥੇ ਰੇਟਸ ਇੰਨੇ ਵਧੇ ਹੋਏ ਆ, ਬੇਰੁਜ਼ਗਾਰੀ ਹੈਗੀ ਆ, ਉਹਨਾਂ ਦੇ ਜਿਹੜੀ ਆਪਣੀ ਈਵਨ ਕਿ ਡਰਾਈਵਰ ਇਹਨਾਂ ਕਿ ਨਰਸਿਸ ਜਾਂ ਜਿਹੜੇ ਉੱਥੇ ਦੇ ਜਿੱਦਾਂ ਹੀ ਪਾਸਪੋਰਟ ਕਈ ਲੈਂਦੇ ਨੇ, ਖਾਸ ਕਰਕੇ ਪੰਜਾਬੀ, ਉਹ ਕਹਿੰਦੇ ਆ ਵੀ ਚਲੋ ਆਸਟ੍ਰੇਲੀਆ ਚੱਲਦੇ ਆ, ਉੱਥੇ ਸਾਨੂੰ ਵੱਧ ਪੇ ਰੇਟ ਮਿਲਦਾ, ਮੈਂ ਤਾਂ ਨਿਊਜ਼ੀਲੈਂਡ ਰਹਿਣਾ ਹੀ ਨਹੀਂ ਹੈਗਾ, ਕਦੋਂ ਮੈਂ ਆਪਣਾ ਘਰ ਬਣਾਊਂਗਾ, ਇੰਨੇ ਜ਼ਿਆਦਾ ਮਹਿੰਗੇ ਨੇ। ਸੋ ਉਹ ਕੰਟਰੀ ਹੁਣ ਇਹਦਾ ਮਤਲਬ ਨਿਊਜ਼ੀਲੈਂਡ ਨੂੰ ਇਹ ਲੱਗਾ ਵੀ ਕੋਵਿਡ ਤੋਂ ਬਾਅਦ ਤਾਂ ਵੈਸੇ ਸੈਰ ਸਪਾਟਾ ਸਾਡਾ ਖਤਮ ਹੋ ਗਿਆ, ਠੀਕ ਹੈ ਜੀ। ਸੋ ਹੁਣ ਉਹਨਾਂ ਨੇ ਸੋਚਿਆ ਵੀ ਫਿਰ ਇਸ ਚੀਜ਼ ਦਾ ਮੁਕਾਬਲਾ ਕਰਨ ਦੇ ਲਈ ਥੋੜ੍ਹਾ ਜਿਹਾ ਸੈਰ ਸਪਾਟਾ ਹੋਰ ਕੁਝ ਵੱਧ ਜਾਵੇ, ਕਮਾਈ ਹੋ ਜਾਵੇ, ਇਹਨਾਂ ਨੇ ਨਵੀਂ ਸਕੀਮ ਲਾਤੀ ਇਹ ਵੀਜ਼ੇ ਦੇ ਨਾਲ। ਜੇ ਮੈਂ ਤੁਹਾਨੂੰ ਭਾਜੀ ਇੱਕ ਔਖਾ ਜਿਹਾ ਸਵਾਲ ਪੁੱਛਾਂ ਜੀ,
ਕਿਉਂਕਿ ਬੰਦੇ ਨੂੰ ਕਿਉਰਿਓਸਿਟੀ ਤਾਂ ਇਸ ਚੀਜ਼ ਦੀ ਬਹੁਤ ਜ਼ਿਆਦਾ ਹੁੰਦੀ ਹੈ, ਹਰੇਕ ਨੂੰ ਹੁੰਦੀ ਹੈ ਕਿ ਵੀ ਚਲੋ ਯਾਰ ਇਹ ਵੀਜ਼ਾ ਕਿਸੇ ਨੇ ਬਣਾਇਆ, ਤੁਸੀਂ ਕਿਹਾ 2010 ਦੇ ਵਿੱਚ ਇਹ ਕਨਸੈਪਟ ਆਇਆ, ਮਤਲਬ ਇਹਦੇ ਵਿੱਚ ਫਸਟ ਟਾਈਮ ਕਦੇ ਤਾਂ ਇਹ ਹੋਇਆ ਹੋਣਾ ਲੋਕ, ਮਤਲਬ ਕਿ ਕਦੇ ਤਾਂ ਇਮੀਗ੍ਰੇਸ਼ਨ ਦੇ ਵਿੱਚ ਆਇਆ ਹੋਣਾ ਵੀ ਇਸ ਚੀਜ਼ ਦਾ ਕਿਸੇ ਨੇ ਅਪਲਾਈ ਕੀਤਾ ਹੋਣਾ, ਜਾਂ ਇਹ ਕਨਸੈਪਟ ਕਿਸੇ ਬੰਦੇ ਨੇ ਲੈ ਕੇ ਆਇਆ ਹੋਣਾ, ਮਤਲਬ ਲੈ ਕੇ ਆਇਆ ਹੋਏਗਾ ਬੰਦਾ, ਤਾਂ ਫਸਟ ਟਾਈਮ ਕਿਹਨੇ ਕੀਤਾ ਸੀਗਾ ਇਹਦੇ ਬਾਰੇ ਜੇ ਤੁਹਾਨੂੰ ਕੋਈ ਨੌਲੇਜ ਹੋਵੇ? ਬੜਾ ਤੁਸੀਂ ਵਿਚਾਲੇ ਜਿਹਾ ਵਾਲਾ ਇੱਕ ਹੋਰ ਕੁਐਸਚਨ ਪੁੱਛ ਲਿਆ। ਚਲੋ ਖੈਰ, ਆਪਾਂ ਨਿਊਜ਼ੀਲੈਂਡ ਦੇ ਵੀਜ਼ੇ ਦੇ ਉੱਪਰ ਇਹਦੇ ਲਈ ਕੌਣ ਯੋਗ ਆ ਜਾਂ ਇਹਦੀ ਤੁਸੀਂ ਅਪਲਾਈ ਕਿੱਦਾਂ ਕਰਨਾ ਆ, ਹਾਂਜੀ ਥੋੜ੍ਹਾ ਜਿਹਾ ਸਮਝਣਾ ਪਏਗਾ, ਉੱਤੇ ਵੀ ਆਉਂਦੇ ਆ। ਤੁਸੀਂ ਹਿਸਟਰੀ ਪੁੱਛ ਲਈ ਵੀ ਹਿਸਟਰੀ, ਹਾਂ ਮੈਂ ਤਾਂ 2010 ਦਾ ਰੁਝਾਨ ਦੱਸਿਆ ਸੀਗਾ, ਤੁਸੀਂ ਹਿਸਟਰੀ 'ਚ ਲੈ ਗਏ। ਚਲੋ ਕੋਈ ਨਹੀਂ, ਕਰੇ ਔਖਾ ਕਰ ਲਿਆ ਤੁਸੀਂ, ਚੁੰਡੀ ਵੱਢ ਰਹੀ ਥੋੜ੍ਹੀ ਜਿਹੀ। ਚਲੋ ਖੈਰ, ਪਹਿਲਾਂ ਹਿਸਟਰੀ ਜਾਣ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਇਹ ਨਹੀਂ ਕਿ ਜੇ ਇਸ ਕੌਨਸੈਪਟ ਨੂੰ ਸਾਰੇ ਚੰਗਾ ਹੀ ਮੰਨਦੇ ਆ, ਕਈ ਇਹਦੇ ਲੋਚਕ ਵੀ ਬਹੁਤ ਆ। ਅੱਛਾ, ਠੀਕ ਹੈ, ਕੰਟਰੀ ਇਹਨੂੰ ਚਲਾਈ ਵੀ ਜਾਂਦੇ ਆ। ਹੁਣ ਨਿਊਜ਼ੀਲੈਂਡ ਵੀ ਉਹਦੇ ਵਿੱਚ ਸ਼ਾਮਲ ਹੋਣ ਲੱਗਾ ਆ। ਨਿਊਜ਼ੀਲੈਂਡ ਦਾ 6ਵਾਂ 7ਵਾਂ ਕੰਟਰੀ ਹੈ ਜਿਹੜਾ ਹੁਣ ਸ਼ਾਮਲ ਹੋਣ ਲੱਗਾ ਆ। ਮਜਬੂਰੀ ਬਣ ਗਈ ਆ ਕਿ 4 ਪੈਸੇ ਆ ਜਾਣ, ਕਿਉਂਕਿ ਸੈਰ ਸਪਾਟਾ ਖਤਮ ਹੋਇਆ ਪਿਆ ਆ। ਹੁਣ ਦੱਖਣੀ ਅਫਰੀਕਾ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦਿੰਦਾ, ਫਿਰ ਆਪਾਂ ਉਹਦੀ ਹਿਸਟਰੀ 'ਚ ਆਉਂਦੇ ਹਾਂ। ਦੱਖਣੀ ਅਫਰੀਕਾ ਦਾ ਕੇਪ ਟਾਊਨ ਮੈਚ ਦੇਖੇ ਹੋਣੇ ਆ, ਬੜਾ ਮਸ਼ਹੂਰ ਆ, ਬੜੇ ਉੱਥੇ ਜਾਂਦੇ ਨੇ। ਉੱਥੇ ਰਿਮੋਟ ਕੰਮ ਕਰਨ ਵਾਲੇ, ਮਤਲਬ ਕਿ ਕਿਸੇ ਹੋਰ ਕੰਟਰੀ ਦਾ ਉੱਥੇ ਆ ਕੇ ਬੰਦਾ ਬੈਠਾ ਹੈ, ਆਪਣਾ ਬਿਜ਼ਨਸ ਮਾਡਲ ਜਿਹਨਾਂ ਜੁੜਿਆ ਹੋਇਆ ਰਿਮੋਟਲੀ ਉੱਥੋਂ ਆਪਣਾ ਕੰਮ ਕਰਦਾ ਆ। ਬਹੁਤ ਉੱਥੇ ਆਮਦ ਆ, ਬਹੁਤ ਆਮਦ ਆ। ਹੁਣ ਉੱਥੇ ਦੇ ਲੋਕ ਥੋੜ੍ਹਾ ਹੈਜ਼ੀਟੇਟ ਕਰ ਰਹੇ, ਉਹਨਾਂ ਤੋਂ ਥੋੜ੍ਹਾ ਆਲੋਚਕ ਹੋ ਗਏ ਆ। ਕਹਿੰਦੇ ਠੀਕ ਆ, ਤੁਸੀਂ ਕੁਛ 'ਤੇ ਆ ਕੇ ਖਰਚਾ ਵੀ ਕਰਦੇ ਆ, ਆਪਣਾ ਰਿਮੋਟ ਕੰਮ ਕਰੀ ਜਾਂਦੇ ਆ, ਭਾਈ ਸਾਡੀਆਂ ਲਾਗਤਾਂ ਦੇ ਵਿੱਚ ਬਹੁਤ ਤੁਸੀਂ ਵਾਧਾ ਕਰ ਦਿੱਤਾ। ਆ ਕੇ ਹਰ ਜਣਾ ਖਣਾ ਆ ਕੇ ਉੱਥੇ ਕੇਪ ਟਾਊਨ ਆ ਕੇ ਬੈਠਾ ਹੋਇਆ ਆ। ਉਹਦੇ ਨਾਲ ਬਹੁਤ ਹੋਰ ਮੁਸ਼ਕਿਲਾਂ ਵੀ ਵੱਧ ਜਾਂਦੀਆਂ ਨਾ, ਲੋਕ ਫਿਰ ਥੋੜ੍ਹਾ ਮਹਿਸੂਸ ਕਰਦੇ ਆ। ਇਹਦੀ ਸਭ ਤੋਂ ਤਕੜੀ ਐਗਜ਼ਾਮਪਲ ਆਪਾਂ ਸਪੇਨ ਦੀ ਲੈ ਸਕਦੇ ਹਾਂ, ਗ੍ਰੀਸ ਦੀ ਲੈ ਸਕਦੇ ਹਾਂ, ਸਾਈਪਰਸ ਦੀ ਲੈ ਸਕਦੇ ਹਾਂ। ਸੈਲਾਨੀ ਆਉਂਦੇ ਆ, ਵਿਜ਼ਟਰ ਵੀਜ਼ਾ ਲੈ ਕੇ ਆਉਂਦੇ ਆ, ਉਹਦੀ ਕਨਵਰਜਨ ਕਰਵਾ ਲੈਂਦੇ ਆ ਆਪਣੇ ਇਸ ਨੋਮੈਡ ਵੀਜ਼ੇ ਦੇ ਵਿੱਚ, ਅਤੇ ਉਹ ਸੈਰ ਸਪਾਟਾ ਹੀ ਇੰਨਾ ਜ਼ਿਆਦਾ ਉੱਥੇ ਖਲਾਰਾ ਪੈ ਜਾਂਦਾ, ਇੰਨਾ ਜ਼ਿਆਦਾ ਉੱਥੇ ਇਕੱਠ ਹੋ ਜਾਂਦਾ, ਜਿਹੜੇ ਫਿਰ ਉੱਥੇ ਦੇ ਵਸਨੀਕ ਆ ਉਹ ਫਿਰ ਥੋੜ੍ਹਾ ਜਿਹਾ ਮਹਿਸੂਸ ਕਰਦੇ ਆ ਵੀ ਆਹ ਸੈਰ ਸਪਾਟੇ ਦੇ ਨਾਂ 'ਤੇ ਤੁਸੀਂ ਜ਼ਿਆਦਾ ਹੀ ਇੱਥੇ ਰਸ਼ ਜਿਹਾ ਨਹੀਂ ਪਾ ਲਿਆ ਹੈਗਾ। ਕਿਉਂਕਿ ਲਾਗਤਾਂ ਵਧਣੀਆਂ ਆ, ਉਹ ਲਾਗਤਾਂ ਜਦੋਂ ਵਧਣੀਆਂ ਆ ਤਾਂ ਜਿਹੜੇ ਉੱਥੇ ਦੇ ਵਸਨੀਕ ਆ ਉਹਨਾਂ ਨੇ ਵੀ ਤਾਂ ਦੇਖਣਾ ਵੀ ਸਾਡੀ ਰੈਂਟਿੰਗ ਵੱਧ ਗਈ ਆ ਜਾਂ ਉਹਨੂੰ ਖਾਣ ਪੀਣ ਦਾ ਵੱਧ ਗਿਆ, ਬਿਲਕੁਲ, ਅਤੇ ਉਹਨਾਂ 'ਤੇ ਫਰਕ ਪੈਂਦਾ। ਸੋ ਆਲੋਚਕ ਵੀ ਹੈਗੇ ਆ। ਹੁਣ ਤੁਹਾਡੇ ਗੁੱਝੇ ਜਿਹੇ ਸਵਾਲ ਦੇ ਉੱਪਰ ਆਉਂਦੇ ਆ ਵੀ ਇਤਿਹਾਸ ਕਿੱਥੋਂ ਸਟਾਰਟ ਹੋਇਆ। ਜੇ ਕੌਨਸੈਪਟ ਸ਼ੁਰੂ ਹੋਇਆ ਤਾਂ ਕੋਈ ਨਾ ਕੋਈ ਤਾਂ ਬੰਦਾ ਹੋਏਗਾ ਜਿਹਨੇ ਇਹ ਚੀਜ਼ ਸ਼ੁਰੂਆਤ ਕੀਤੀ ਹੋਏਗੀ। ਸਟੀਵਨ ਕੇ ਰਾਬਰਟਸ ਨਾਂ ਦਾ ਬੰਦਾ ਆ, ਮੰਨਿਆ ਜਾਂਦਾ, ਮੈਂ ਮਤਲਬ ਕਿ ਤਸਦੀਕ ਨਹੀਂ ਕਰਦਾ, ਜੋ ਕਿਤਾਬਾਂ ਦੇ ਵਿੱਚ ਜਾਂ ਡਾਟਾਬੇਸ ਦੇ ਵਿੱਚ ਮੰਨਿਆ ਜਾਂਦਾ ਕਿ ਸਟੀਵਨ ਕੇ ਰਾਬਰਟਸ ਦੁਨੀਆ ਦਾ ਪਹਿਲਾ ਡਿਜੀਟਲ ਨਮੋਡ ਸੀਗਾ। ਕਿ ਇਹਦੇ ਦਿਮਾਗ ਦੇ ਵਿੱਚ ਆਇਆ ਕਿ ਘੁੰਮ ਫਿਰ ਕੇ ਨਾਲੇ ਦੁਨੀਆ ਦੇਖੋ, ਨਾਲੇ ਕੰਮ ਕਾਰ ਕਰੋ, ਨਾਲੇ ਇੱਕ ਨਵਾਂ ਫਾਰਮੂਲਾ ਡਿਵੈਲਪ ਕਰੋ। ਅਤੇ ਫਾਰਮੂਲਾ ਤਾਂ ਡਿਵੈਲਪ ਹੋਇਆ, ਦੇਖੋ ਨਾ ਵੀਜ਼ੇ ਦੀ ਸ਼ਕਲ ਦੇ ਵਿੱਚ ਕਿਵੇਂ ਆ ਗਿਆ। ਉਦੋਂ ਜਦੋਂ ਇਹ ਬੰਦਾ ਇਕੱਲਾ ਤੁਰਿਆ ਸੀਗਾ, ਉਦੋਂ ਵੀਜ਼ੇ ਦਾ ਤਾਂ ਕੋਈ ਕੌਨਸੈਪਟ ਹੈ ਨਹੀਂ ਸੀ। ਉਹ ਤਾਂ ਉਹਨੇ ਆਪਣਾ ਕਹਿ ਲਓ ਵੀ ਆਪਣਾ ਭੁੱਸ ਪੂਰਾ ਕਰ ਲਿਆ, ਜਾਂ ਜੋ ਕੀੜਾ ਸੀਗਾ ਉਹਨੂੰ ਉਹ ਦੇਖਣਾ ਸ਼ੁਰੂ ਕਰ ਲਿਆ। ਉਹਨੇ ਕਦੀ ਸੋਚਿਆ ਨਹੀਂ ਹੋਣਾ ਕਿ ਮੈਨੂੰ ਕੋਈ ਕਾਪੀ ਵੀ ਕਰੂਗਾ। ਹੁਣ ਇਹ ਬੰਦਾ 1983 ਤੋਂ ਲੈ ਕੇ 1991 ਦਾ ਜਿਹੜਾ ਉਹ ਪੂਰਾ ਟਾਈਮ ਆ, ਅਮਰੀਕਾ ਦੇ ਵਿੱਚ ਸਾਈਕਲ 'ਤੇ ਤਕਰੀਬਨ 10,000 ਕਿਲੋਮੀਟਰ ਦਾ ਨੇ ਸਫ਼ਰ ਕੀਤਾ। ਉਹ ਸਾਈਕਲ ਸੀਗੇ ਉਦੋਂ, ਹਾਂਜੀ, ਠੀਕ ਆ ਜੀ। ਅਤੇ ਉਦੋਂ ਮੋਟਰਸਾਈਕਲ ਸਕੂਟਰ ਨਹੀਂ ਹੁੰਦੇ ਹੋਣੇ, ਕਾਰਾਂ ਤਾਂ ਚਲੋ ਨਹੀਂ ਹੋਣੇ, ਕਿਉਂਕਿ 1983 ਦੀਆਂ ਗੱਲਾਂ ਆ। ਅਤੇ ਮੇਰੇ ਖਿਆਲ ਤਾਂ ਉਦੋਂ ਆਪਣੇ ਪਿੰਡਾਂ ਦੇ ਵਿੱਚ ਕਿਸੇ ਦੇ ਘਰ 'ਚ ਸਾਈਕਲ ਹੁੰਦਾ ਸੀ, ਉਹਨੂੰ ਵੀ ਉਹ ਕਾਰਾਂ ਹੀ ਹੁੰਦੀ ਸੀ ਵੀ ਭਾਈ ਉਹਦੇ ਸਾਈਕਲ ਖੜਾ ਹੀਰੋ ਵਾਲਾ। ਤਾਂ ਇਹ ਬੰਦੇ ਨੇ ਦੇਖ ਲਓ ਵੀ ਇੰਨਾ ਸਫ਼ਰ ਤੈਅ ਕੀਤਾ ਅਮਰੀਕਾ ਦੇ ਵਿੱਚ ਹੀ, ਅਮਰੀਕਾ ਦੇ ਵਿੱਚ। ਹੁਣ ਅੱਜ ਦਾ ਜਿਹੜਾ ਡਿਜੀਟਲ ਨਮੋਡ ਆ, ਉਹਦੇ ਕੋਲ ਤਾਂ ਹੈਗੇ ਆ ਸਮਾਰਟਫੋਨ, ਲੈਪਟਾਪ ਆ ਜਾਂ ਇੰਟਰਨੈਟ, ਉਹਨੂੰ ਚਾਹੀਦਾ ਕਿਉਂਕਿ ਸਾਡਾ ਬਿਜ਼ਨਸ ਮਾਡਲ ਉਸ ਤਰ੍ਹਾਂ ਦਾ ਬਣਿਆ ਹੈ। ਉਦੋਂ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਸੀਗੀਆਂ। ਉਹਦੇ ਕੋਲ ਕੀ ਹੁੰਦਾ ਸੀ? ਇੱਕ ਰੇਡੀਓ। ਅੱਛਾ ਜੀ। ਅਤੇ ਹੋਰ ਜਿਹੜਾ ਉਹ ਉਦੋਂ ਕੰਮ ਕਰਦਾ, ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਉਹਦਾ ਕੰਮ ਕੀ ਸੀਗਾ, ਇੰਨਾ ਡਾਟਾਬੇਸ ਤਾਂ ਨਹੀਂ ਮਿਲਿਆ, ਪਰ ਉਹ ਜਿਹੜਾ ਵੀ ਕੰਮ ਕਰਦਾ ਸੀ ਉਹਦਾ ਮਾੜਾ ਮੋਟਾ ਸਮਾਨ ਆਊਗਾ। ਰੇਡੀਓ ਤੋਂ ਕੀ ਆ? ਰੇਡੀਓ ਤੋਂ ਕਿਹੜਾ ਉਹਨੂੰ ਕੋਈ ਕੰਮ ਦੇ ਸਿਗਨਲ ਆਉਂਦੇ ਹੋਣੇ, ਇੰਟਰਟੇਨਮੈਂਟ ਲਈ ਰੇਡੀਓ ਰੱਖਿਆ ਹੋਣਾ ਹੈ। ਹੁਣ ਕਿੱਦਾਂ ਦਾ ਕੰਮ ਕਰਦਾ ਸੀ ਉਹ? ਮੈਨੂੰ ਲੱਗਦਾ ਉਹ ਬਣਜਾਰਿਆਂ ਵਾਲਾ ਟਾਈਪ ਹੀ ਸੀਗਾ ਵੀ ਇੱਧਰੋਂ ਸਮਾਨ ਫੜਿਆ, ਇੱਧਰੋਂ ਕਰ ਲਿਆ, ਪਰ ਘੁੰਮ ਫਿਰ ਕੇ। ਠੀਕ ਆ ਜੀ। 90 ਦੇ ਦਹਾਕੇ ਦੇ ਵਿੱਚ ਡਿਜੀਟਲ ਨਮੋਡ ਸ਼ਬਦ ਦੀ ਵਰਤੋਂ ਫਿਰ ਸ਼ੁਰੂ ਹੋ ਗਈ। ਠੀਕ ਆ ਜੀ, ਕਿਉਂਕਿ 91 ਤੱਕ ਦਾ ਦੇਦਾ ਪੀਰੀਅਡ ਹੈ, ਫਿਰ ਇਟ ਮੀਨਸ ਕਿ 90 ਦੇ ਦਹਾਕੇ ਦੇ ਵਿੱਚ ਇਹਦੀ ਗੱਲਾਂ ਹੋਣੀ ਸ਼ੁਰੂ ਹੋ ਗਈ। ਜਦੋਂ 90 ਦੇ ਦਹਾਕੇ ਦੇ ਵਿੱਚ ਗੱਲਾਂ ਸ਼ੁਰੂ ਹੋ ਗਈਆਂ, ਫਿਰ ਸਾਡੇ ਕੋਲ ਕੰਪਿਊਟਰ ਆ ਗਿਆ, ਇੰਟਰਨੈਟ ਆ ਗਿਆ, ਲੈਪਟਾਪ ਆ ਗਿਆ, ਟੈਬਲੇਟ ਦੀ ਵਰਤੋਂ ਸ਼ੁਰੂ ਹੋ ਗਈ, ਅਤੇ ਇਹ ਫਿਰ ਵੱਧਦਾ ਰੁਝਾਨ ਅੱਜ ਨੌਜਵਾਨ ਪੀੜ੍ਹੀ ਦੇ ਵਿੱਚ ਬਣਿਆ ਹੋਇਆ, ਅਤੇ ਜਿਹੜਾ ਅੱਜ ਵੀਜ਼ਿਆਂ ਤੱਕ ਜਾ ਕੇ ਚਲੇ ਗਈ ਹੈ ਗੱਲ ਕਿ ਆ ਜਾਓ ਭਾਈ। ਹੁਣ ਲੱਭੀ ਇੱਥੇ ਨਾ ਇੱਕ ਸਵਾਲ ਜ਼ਿਹਨ ਦੇ ਵਿੱਚ ਆਉਂਦਾ ਆ ਬਈ ਕਿਹੜੇ ਬੰਦੇ ਨੂੰ ਇਹ ਜਿਹੜਾ ਡਿਜੀਟਲ ਨਮੋਡ ਦੇ ਇਹ ਵੀਜ਼ਾ ਦੇਣ। ਠੀਕ ਆ, ਜਿੱਦਾਂ ਨਿਊਜ਼ੀਲੈਂਡ ਮੇਰੇ ਖਿਆਲ 3 ਮਹੀਨੇ ਦੀ ਉਹ ਰੱਖਿਆ ਆ, ਲਾਈਕ 10 ਬੰਦੇ ਆ ਉਹਨਾਂ ਦੇ ਕੋਲ,
ਠੀਕ ਆ, ਮੈਂ ਕਹਿੰਦਾ ਨਿਊਜ਼ੀਲੈਂਡ ਦੇ ਵਿੱਚ ਹੀ ਬੈਠੇ ਆ। ਹਾਂਜੀ, ਉਹ 10 ਦੇ ਵਿੱਚੋਂ ਚਾਹੁੰਦੇ ਆ ਕਿ 10 ਨੂੰ ਵੀਜ਼ਾ ਦੇ ਦਿਓ ਵੀ ਸਾਨੂੰ ਚਲੋ ਕੋਈ ਕਮਾਈ ਹੋਊਗੀ, ਪਰ ਉਹਨਾਂ ਦਾ ਕ੍ਰਾਈਟੇਰੀਆ ਕੀ ਆ, ਉਹ ਕੀ ਸੋਚ ਕੇ ਦੇ ਰਿਹਾ ਕਿ ਉਹ 10 ਬੰਦੇ ਇੱਦਾਂ ਦੇ ਆ ਵੀ ਇਹਨੂੰ ਵੀਜ਼ਾ ਦੇਣਾ ਆ, ਕੀ ਉਹਨਾਂ ਦਾ ਪਲੱਸ ਪੁਆਇੰਟ ਦੇਖਦੇ ਆ, ਕੀ ਉਹਨਾਂ ਦਾ ਮਾਈਨਸ ਪੁਆਇੰਟ ਦੇਖਦੇ ਆ। ਇਹਦੇ ਵਿੱਚ ਇੱਕ ਲੋਚਾ ਆ। ਜੇ ਹਰ ਬੰਦਾ ਇਹ ਸੋਚ ਲਵੇ ਕਿ ਕਿਸ ਤਰ੍ਹਾਂ ਜਿਵੇਂ ਉਹ ਮੁਲਕ ਦੇ ਵਿੱਚ ਵਿਜ਼ਟਰ ਚੱਲ ਗਿਆ ਤਾਂ ਮੈਂ ਨਿਮੋਡ ਵੀਜ਼ਾ ਲੈ ਕੇ ਉੱਥੇ 3 ਮਹੀਨੇ ਲਈ ਪੱਕਾ ਰਹਿ ਹੀ ਸਕਦਾ ਹੈ ਨਾ। ਫਿਰ ਜੇ ਕੋਈ ਮੈਂ ਆਪਣੀ ਐਲੀਜੀਬਿਲਿਟੀ ਦਿਖਾ ਦੇਵਾਂ, ਉਹ ਮੈਂ ਅੱਗੇ ਜਾ ਕੇ ਐਕਸਪਲੇਨ ਕਰ ਦਾਂਗਾ ਐਲੀਜੀਬਿਲਿਟੀ ਕੀ ਦਿਖਾਉਣੀ ਆ। ਅਸਲ ਦੇ ਵਿੱਚ ਸਰਕਾਰਾਂ ਪਤਾ ਕੀ ਦੇਖਦੀਆਂ ਆ, ਸਰਕਾਰਾਂ ਇਹ ਦੇਖਦੀਆਂ ਕਿ ਕੋਈ ਤਕੜੇ ਅਸਰ ਰਸੂਖ ਵਾਲਾ ਬੰਦਾ ਹੋਵੇ, ਠੀਕ ਆ ਜੀ, ਉਹਦੇ ਕੋਲ ਕੋਈ ਸਕਿੱਲ ਹੋਵੇ। ਜੇ ਇਸ ਬੰਦੇ ਕੋਲ ਮੰਨ ਲਓ ਲਵੀ ਤੁਹਾਡੇ ਕੋਲ ਕੋਈ ਸਕਿੱਲ ਆ ਔਰ ਤੁਹਾਡਾ ਹੱਥ ਪੈਂਦਾ ਆ ਦੂਸਰੇ ਮੁਲਕਾਂ ਦੇ ਵੱਡੇ ਬੰਦਿਆਂ ਦੇ ਨਾਲ, ਤੁਹਾਡੀ ਬਹਿਣੀ ਉੱਠਣੀ ਆ, ਤੁਹਾਡੀ ਗੱਲਬਾਤ ਆ, ਉਹ ਦੇਖਦੇ ਆ ਕਿ ਇਹ ਬੰਦਾ ਜੇ 2 ਕੁਆਲਿਟੀਜ਼ ਲੈ ਕੇ ਸਾਡੇ ਮੁਲਕ ਦੇ ਵਿੱਚ ਬੈਠਾ ਆ, ਕਾਰੋਬਾਰ ਹੋਏ ਆਧੁਨਿਕ ਤਕਨੀਕਾਂ ਦੇ ਲੈਪਟਾਪ ਜਾਂ ਇਹਨਾਂ ਨਾਲ ਸਾਰਾ ਕਰਦਾ ਆ, ਤਾਂ ਇਹਦੇ ਨਾਲ ਉਸ ਕੰਟਰੀ ਦਾ ਵੀ ਥੋੜ੍ਹਾ ਵਕਾਰ ਵੱਧਦਾ ਆ ਔਰ ਇੱਕ ਗਰੰਟੀ ਬਣਦੀ ਆ ਕਿ ਜੇ ਐਡੇ ਤਕੜੇ ਨਿਜ਼ਾਮ ਦੇ ਨਾਲ ਇਹ ਰਾਬਤੇ ਰੱਖਦਾ ਆ ਤਾਂ ਕਮਾਉਂਦਾ ਤਾਂ ਹੋਏਗਾ ਹੀ ਹੋਏਗਾ। ਸੋ ਜਦੋਂ ਸਿਲੈਕਸ਼ਨ ਕ੍ਰਾਈਟੇਰੀਆ ਲੈ ਕੇ ਆਉਂਦੇ ਨਾ, ਉਹ ਇੱਦਾਂ ਦੇ ਬੰਦੇ ਚੁਣਦੇ ਆ। ਮਹੱਤੜ ਬੰਦਾ ਉੱਥੇ ਵੀ ਨਹੀਂ ਚੁਣਦੇ ਹੈਗੇ। ਅੱਛਾ, ਹਾਂ, ਉਹਨਾਂ ਨੂੰ ਪਤਾ ਨਾ ਇਹਦਾ ਕੋਈ ਰਾਬਤਾ ਆ, ਨਾ ਇਹਦੇ ਕੋਲ ਕੋਈ ਬਿਜ਼ਨਸ ਮਾਡਲ ਆ, ਐਵੇਂ ਸ਼ੋਅ ਕਰੀ ਜਾਊਗਾ ਕਿ ਮੈਂ ਤਾਂ ਜੀ ਉਹ ਫਰਮ ਦੇ ਨਾਲ ਜੁੜਿਆ ਹੋਇਆ, ਮੈਂ ਕੰਮ ਕੀਤਾ। ਉਹ ਸ਼ਾਇਦ ਉਹਨਾਂ ਨੂੰ ਇੰਨਾ ਯਕੀਨ ਨਹੀਂ ਦਿਵਾਉਂਦਾ। ਉਹ ਦੇਖਦੇ ਆ ਕਿੱਥੇ ਵੱਡੇ ਬੰਦਿਆਂ ਨਾਲ ਇਹਦੀ ਸਿਟੀ ਰਲਦੀ ਆ, ਉਹਦੇ ਜੇ ਸਬੂਤ ਆਉਂਦੇ ਆ, ਉਹ ਬੰਦੇ ਨੂੰ ਇਹ ਕਹਿਣਗੇ ਤੂੰ ਸਾਡੇ ਮੁਲਕ 'ਚ ਬੈਠ, ਕਿਹੜਾ ਇਲਾਕਾ ਚਾਹੀਦਾ ਜੀ, ਆਹ ਸਮੁੰਦਰ ਵਾਲਾ ਬੀਚ ਵਾਲਾ ਇਲਾਕਾ ਚਾਹੀਦਾ, ਮੈਂ ਤਾਂ ਇਹਨਾਂ ਹੋਟਲਾਂ ਦੇ ਵਿੱਚ ਬਹਿ ਕੇ ਕਰੂੰਗਾ। ਉਹਨਾਂ ਨੂੰ ਪਤਾ ਕਿ ਜਦੋਂ ਐਡਿਆਂ ਦੇ ਨਾਲ ਰਾਬਤਾ ਹੈ, ਕੋਈ ਪੈਸਾ ਆ ਰਿਹਾ ਆ, ਕੰਮ ਇਹਦਾ ਉਹ ਜਿਹੜਾ ਵੀ ਰਿਮੋਟਲੀ ਕਰਦਾ, ਇੰਟਰਨੈਟ 'ਤੇ ਕਰਦਾ, ਵਧੀਆ ਆ, ਅਗਲੇ ਕਹਿੰਦੇ ਠੀਕ ਹੈ ਭਾਈ ਚੱਲਣ ਦਿਓ। ਤੇ ਇਹ ਗੇਮ ਆ। ਇਹ ਭਾਈ ਜਿੱਦਾਂ ਤੁਸੀਂ ਕੇਪ ਟਾਊਨ ਦੀ ਵੀ ਗੱਲ ਕੀਤੀ ਕਿ ਵੀ ਉੱਥੇ ਇੰਨਾ ਜ਼ਿਆਦਾ ਰਸ਼ ਹੋ ਜਾਂਦਾ ਆ, ਵੀ ਇੰਨੇ ਸਾਰੇ ਟੂਰਿਸਟ ਆ ਰਹੇ ਆ, ਉੱਥੇ ਕੰਮ ਕਰ ਰਹੇ ਪਲੱਸ ਘੁੰਮ ਰਹੇ ਆ। ਹੁਣ ਇੱਦਾਂ ਤੁਸੀਂ ਇਹਦੀ ਐਮਬੈਸੀ ਦੀ ਵੀ ਗੱਲ ਕੀਤੀ ਕਿ ਐਮਬੈਸੀ ਉਸੇ ਬੰਦੇ ਨੂੰ ਬੁਲਾ ਰਹੀ ਹੈ ਕਿ ਵੀ ਜਿਹੜਾ ਵੱਡਾ ਮਤਲਬ ਕਿ ਕੰਮ ਕਰ ਰਿਹਾ ਜਾਂ ਵੱਡੇ ਬੰਦਿਆਂ ਦੇ ਨਾਲ ਬੈਠਦਾ। ਪਰ ਭਾਈ ਇਹ ਜਿਹੜੇ ਬੰਦੇ ਬੁਲਾ ਰਹੇ ਆ ਕੰਟਰੀ ਦੇ ਵਿੱਚ, ਕਿਉਂਕਿ ਤੁਸੀਂ ਇਹ ਵੀ ਗੱਲ ਵਿੱਚ ਕੀਤੀ ਹੈ ਪਹਿਲਾਂ ਕਿ ਵੀ ਨਿਊਜ਼ੀਲੈਂਡ ਦੀ ਹਾਲਤ ਹੁਣ ਥੋੜ੍ਹੀ ਜਿਹੀ ਜਿੱਦਾਂ ਵੀ ਨਹੀਂ ਠੀਕ ਹੈਗੀ, ਵੀ ਉਹ ਟੂਰਿਸਟ ਭਾਲ ਰਹੇ ਕਿ ਵੀ ਸਾਡੇ ਕੋਲ ਟੂਰਿਸਟ ਆਉਣ, ਪਰ ਇਸ ਵੀਜ਼ੇ ਦੇ ਨਾਲ ਉਹਨਾਂ ਨੂੰ ਕੀ ਇਨਕਮ ਦਾ ਕੀ ਸੋਰਸ ਹੈ, ਉਹ ਕਿੱਦਾਂ ਇਸ ਤੋਂ ਇਨਕਮ ਕਮਾਉਣਗੇ, ਮੈਨੂੰ ਉਹਦੀ ਨਹੀਂ ਸਮਝ ਲੱਗ ਰਹੀ। ਹਾਂ, ਇਹ ਲਵੀ ਬੜਾ ਨਾ ਗੁੰਝਲਦਾਰ ਜਿਹਾ ਮਸਲਾ ਆ ਵੀ ਬੰਦਾ ਸੋਚਦਾ ਵੀ ਇਹਨੂੰ ਕੰਟਰੀ ਨੂੰ ਫਿਰ ਇਸ ਬੰਦੇ ਦਾ ਯਾਰ ਅਸਲ 'ਚ ਫਾਇਦਾ ਕੀ ਹੋਇਆ, ਵੀ ਕਿੱਦਾਂ ਮਤਲਬ ਕਿ ਉਹ ਉੱਥੇ ਗਰੰਟੀ ਰਹਿ ਰਿਹਾ ਜਾਂ ਮਾੜਾ ਮੋਟਾ ਖਾ ਪੀ ਰਿਹਾ। ਹਾਂ, ਕਿਉਂਕਿ ਬਾਕੀ ਵੀ ਜਿਹੜੇ ਵੀਜ਼ੇ ਹੁੰਦੇ ਨੇ, ਕੋਈ ਵੀ ਟੂਰਿਸਟ ਜਾਂਦਾ, ਟੂਰਿਸਟ ਤਾਂ ਉਹਨੇ 1 ਹਫ਼ਤੇ ਜਾਣਾ, 1 ਹਫ਼ਤੇ ਦੇ ਵਿੱਚ ਨਾ ਕਿੰਨਾ ਕੁਛ ਹੋਟਲ 'ਚ ਵੀ ਰੁਕੂਗਾ, ਰੈਸਟੋਰੈਂਟ ਵੀ ਕਰੂਗਾ, ਇੰਨਾ ਕੁਛ ਕਰੂਗਾ, ਉਹਨੇ 1 ਹਫ਼ਤੇ ਦੇ ਵਿੱਚ ਇੰਨੀ ਇਨਕਮ ਦੇ ਜਾਣੀ ਹੈ। ਮੈਨੂੰ ਲੱਗਦਾ ਜਿੰਨਾ ਇਹਨੇ ਮਹੀਨਾ ਬੈਠ ਕੇ ਉੱਥੇ ਤਾਂ ਰੈਂਟ 'ਤੇ ਲੈ ਕੇ ਬਸ ਬੈਠਾ ਹੀ ਹੈ ਲੈਪਟਾਪ 'ਤੇ। ਜੀ, ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਲਵੀ ਆਪਾਂ ਜਿਹੜੀ ਨਿਊਜ਼ੀਲੈਂਡ ਦੀ ਆਰਥਿਕ ਵਿਕਾਸ ਮੰਤਰੀ ਨਿਕੋਲਾ ਵਿਲਿਸ ਆ, ਉਹਦੀ ਮੈਂ ਤੁਹਾਨੂੰ ਨਾ ਹੂਬਹੂ ਸਟੇਟਮੈਂਟ ਉਹਦੇ ਐਕਸ ਦੀ ਚੱਕ ਕੇ ਪੰਜਾਬੀ ਰੂਪਾਂਤਰਣ ਕਰਦਾ, ਫਿਰ ਤੁਹਾਨੂੰ ਉਹਦੇ ਵਿੱਚੋਂ ਨਾ ਥੋੜ੍ਹਾ ਕਲੂ ਮਿਲਣਾ ਸ਼ੁਰੂ ਹੋਊਗਾ। ਉਹਨੂੰ ਫਿਰ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਾਂਗਾ। ਹਾਂਜੀ, ਉਹ ਕਹਿੰਦੇ ਆ ਕਿ ਇਹ ਕਦਮ ਦੇਸ਼ ਵਿੱਚ ਉਹਨਾਂ ਲੋਕਾਂ ਲਈ ਆ ਜੋ ਬਹੁਤ ਹੁਨਰਮੰਦ ਆ। ਦੇਖੋ, ਮਾਤੜ ਬੰਦਾ ਨਹੀਂ ਚੱਕਿਆ ਉਹਨਾਂ ਨੇ। ਅੱਛਾ ਜੀ, ਕਹਿੰਦੀ ਜੋ ਬਹੁਤ ਹੁਨਰਮੰਦ ਆ ਤੇ ਵਿਸ਼ਵ ਪੱਧਰ ਦੇ ਪਾਵਰ ਹਾਊਸ ਫਰਮਾਂ ਅਤੇ ਉਦਯੋਗਾਂ ਦੇ ਨਾਲ ਜੁੜੇ ਹੋਏ ਆ। ਓਕੇ, ਮੈਂ 2 ਗੱਲਾਂ ਕਹੀਆਂ ਸੀ ਨਾ, ਇਹਨੇ 3 ਪਾਈਆਂ ਹੋਈਆਂ। ਵਿਸ਼ਵ ਪੱਧਰ ਦੇ ਪਾਵਰ ਹਾਊਸ ਫਰਮਾਂ ਯਾਨੀ ਕਿ ਵੱਡੀਆਂ ਕੰਪਨੀਆਂ, ਉਦਯੋਗ ਵੱਡੇ ਵਪਾਰੀਆਂ ਨਾਲ ਵੀ ਇਹਦੀ ਮਤਲਬ ਕਿ ਸਾਂਝ ਆ। ਇਹ ਉਹ ਨੌਕਰੀਆਂ ਹਨ ਜੋ ਨਿਊਜ਼ੀਲੈਂਡ ਵਿੱਚ ਸਮੁੰਦਰ ਕੰਢੇ ਬਹਿ ਕੇ ਕਰ ਸਕਣ, ਉਹ ਕਰ ਸਕਦੇ ਆ। ਸਮੁੰਦਰ ਕੰਢਾ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵਧੀਆ ਐਨਵਾਇਰਨਮੈਂਟ ਦੇ ਦਿੱਤਾ। ਇੱਕ ਨਿਊਜ਼ੀਲੈਂਡ ਦੇ ਵਿੱਚ ਇੱਕ ਬੀਚ 'ਤੇ ਬੈਠਾ ਬੰਦਾ, ਕੁਆਲੀਫਾਈਡ ਬੰਦਾ, ਹੁਨਰਮੰਦ ਬੰਦਾ, ਉਹਦੇ ਸੰਬੰਧ ਤੁਹਾਡੇ ਵੱਡੇ ਪਾਵਰ ਹਾਊਸਾਂ ਦੇ ਨਾਲ, ਫਰਮਾਂ ਦੇ ਨਾਲ, ਜਿਹੜੀਆਂ ਕਹਿੰਦੀਆਂ ਕਹਾਉਂਦੀਆਂ ਕੰਪਨੀਆਂ ਆ, ਵੱਡੇ ਵੱਡੇ ਉਦਯੋਗਪਤੀਆਂ ਦੇ ਨਾਲ ਉਹ ਡੀਲ ਕਰਦਾ ਆ। ਉਹਦਾ ਅੱਗੜ ਜਾਂ ਪਿੱਛੜ ਹੁਣ ਇਹ ਤਾਂ ਹੈ ਨਹੀਂ ਕਿ 3 ਮਹੀਨੇ ਬਾਅਦ ਬੰਦਾ ਉੱਠ ਕੇ ਚੱਲ ਜੂਗਾ, ਤੁਸੀਂ ਸਹੂਲਤ ਦੇ ਰਹੇ ਆ। ਜਦ ਲਗਾਤਾਰ ਇਹ ਡੀਲਿੰਗਾਂ ਹੁੰਦੀਆਂ ਤਾਂ ਉਹ ਕੰਪਨੀਆਂ ਦਾ ਮਤਲਬ ਕਿ ਡਾਇਰੈਕਟਲੀ ਇਨਡਾਇਰੈਕਟ ਉਹ ਕੰਪਨੀਆਂ ਵੀ ਉਸ ਮੁਲਕ 'ਚ ਵੜਦੀਆਂ ਹੀ ਨਾ ਆ ਕੇ ਕਿਸੇ ਨਾ ਕਿਸੇ ਢੰਗ ਨਾਲ। ਉਹਨਾਂ ਦੇ ਪ੍ਰੋਡਕਟ ਵੜਨਗੇ ਜਾਂ ਉਹਨਾਂ ਦੀਆਂ ਐਕਟੀਵਿਟੀਜ਼ ਹੋਣਗੀਆਂ, ਜਾਂ ਇਹ ਬੰਦਾ ਕਹੂਗਾ ਵੀ ਇੱਥੇ ਇਨਵਾਇਰਨਮੈਂਟ ਵਧੀਆ ਆ, ਮੈਂ ਤੁਹਾਡਾ ਕੰਮ ਆ, ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਆ ਵੀ ਵਧੀਆ ਲੰਘਿਆ 3 ਮਹੀਨੇ, ਇੱਥੇ ਲਿਆਓ ਆਪਣਾ ਪ੍ਰੋਜੈਕਟ, ਇਹ ਇਨਵਾਇਰਨਮੈਂਟ ਇੱਦਾਂ ਕਰਕੇ ਇੱਥੇ ਮਿਲੂਗਾ। ਇਸ ਆਸ ਦੇ ਵਿੱਚ ਇਹ ਫਿਰ ਮਹਿਸੂਸ ਕਰਦੇ ਆ ਕਿ ਇਹਨੂੰ ਚਲਾਓ ਗੇਮ ਨੂੰ। ਇਹ ਜਾਣੀ ਕਿ ਲੰਮੀ ਗੇਮ ਆ। ਫਿਰ ਸਾਨੂੰ ਲੱਗਦਾ ਕਿ ਉਹ ਉੱਥੇ ਰੈਂਟ ਰੂੰਟ 'ਤੇ ਰਹਿੰਦਾ ਹੋਣਾ, ਦਾਲ ਫੁਲਕਾ ਖਾ ਲੈਂਦਾ ਹੋਣਾ, ਨਹੀਂ, ਉਹਦੇ ਪਿੱਛੇ ਵੱਡੀ ਗੇਮ ਚੱਲਦੀ ਪਈ ਆ। ਹੁਣ ਆਪਣੇ ਕੋਲ ਡਾਟਾ ਆਇਆ ਕਿ ਕਾਰਲ ਮੈਲਾਮਡ ਨੇ ਕਹਿੰਦੇ ਵੀ 1992 ਦੇ ਵਿੱਚ ਇਸ ਚੀਜ਼ ਦਾ ਨਾ ਜ਼ਿਕਰ ਕਰਤਾ ਸੀਗਾ। ਉਹਨੇ ਇੱਕ ਸਫ਼ਰਨਾਮਾ ਮੇਰੇ ਖਿਆਲ ਲਿਖਿਆ ਸੀਗਾ, ਐਕਸਪਲੋਰਿੰਗ ਦਾ ਇੰਟਰਨੈਟ।
ਉਹਦੇ ਵਿੱਚ ਪਹਿਲੀ ਵਾਰ ਇਹਨੇ ਨਾ ਡਿਜੀਟਲ ਨਮੋਡ ਸ਼ਬਦ ਦੀ ਵਰਤੋਂ ਕਰਤੀ ਸੀਗੀ। ਇਹਦਾ ਮਤਲਬ ਕਨਸੈਪਟ 90 ਦੇ ਵਿੱਚ ਤੁਰ ਪਿਆ ਸੀਗਾ, ਪਰ ਉਹ ਤੋਂ ਪਹਿਲਾਂ ਜਿਹੜਾ ਸਾਈਕਲ ਵਾਲਾ ਸੀਗਾ ਆਪਣਾ ਸਟੀਵਨ ਜਿਹਾ ਅਕਾਊਂਟ ਸੀਗਾ, ਉਹਨੇ ਤਾਂ ਮਤਲਬ ਕਿ ਉਹਨੂੰ ਅਮਲੀ ਜਾਮਤ ਉਦੋਂ ਪਹੁੰਚਾਤਾ ਸੀ, ਪਰ ਉਹਨੂੰ ਪਤਾ ਨਹੀਂ ਸੀਗਾ ਵੀ ਇਹ ਇਸ ਕਨਸੈਪਟ ਦੇ ਵਿੱਚ ਚਲੇ ਜਾਣਾ ਆ। ਉਹ ਤੋਂ ਬਾਅਦ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ। ਅਮਰੀਕੀ ਕੰਪਨੀ MBO ਪਾਰਟਨਰਸ ਦੀ 2023 ਦੀ ਰਿਪੋਰਟ ਆਈ ਆ। ਸਾਨੂੰ ਪੰਜਾਬੀ ਨੂੰ ਹੈਗਾ ਅਸੀਂ ਇੱਦਾਂ ਦੀ ਰਿਪੋਰਟਾਂ ਨਹੀਂ ਪੜ੍ਹਦੇ, ਅਸੀਂ ਤਾਂ ਉਹ ਰੀਲਾਂ ਰੂਲਾਂ ਦੇਖਣੀ ਨੇ, ਚੱਕਵੀਆਂ ਗਰਮ ਗੁਰਮੀਆਂ। ਜੇ ਸਾਡੀ ਇਹਦੇ ਵਿੱਚ ਝਾਤ ਹੋਵੇ ਤਾਂ ਆਪਾਂ ਇਹਨਾਂ ਦਾ ਬਹੁਤ ਫਾਇਦਾ ਲੈ ਸਕਦੇ, ਸਾਡੇ ਕੰਟਰੀ ਨੂੰ ਫਾਇਦਾ ਹੋਊਗਾ, ਇਹਨਾਂ ਕੰਟਰੀ ਨੂੰ ਵੀ ਫਾਇਦਾ ਹੋਊਗਾ। ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਫਿਲਹਾਲ 73 ਲੱਖ ਕਾਮੇ ਡਿਜੀਟਲ ਨਮੋਡ ਹੈ। ਓਕੇ, ਯਾਨੀ ਕਿ 73 ਲੱਖ ਕਾਮੇ ਆ ਇਸ ਟਾਈਮ, ਕਾਮੇ ਹੁਨਰਮੰਦ ਜਿਹੜੇ ਉਸ ਕੰਟਰੀ ਦੀ ਇਕੋਨਮੀ ਨੂੰ ਤੋੜਦੇ ਆ। ਅਸੀਂ ਕਿੱਦਾਂ ਮੰਨੀਏ ਕਿ 73 ਲੱਖ ਕਾਮੇ ਜਿਹੜੇ ਡਿਜੀਟਲ ਨਮੋਡ ਆ ਉਸ ਕੰਟਰੀ ਦੀ ਇਕੋਨਮੀ ਨੂੰ ਅੱਗੇ ਤੋੜਦੇ ਆ। ਡਾਟਾ ਨਾਲ ਉਹਨੇ ਲਾਇਆ ਹੋਇਆ, ਲਗਭਗ ਕਹਿੰਦੇ 2 ਕਰੋੜ 40 ਲੱਖ ਲੋਕ ਅਗਲੇ 2 ਤੋਂ 3 ਸਾਲਾਂ ਵਿੱਚ ਡਿਜੀਟਲ ਨਮੋਡ ਬਣਨ ਦੀ ਇੱਛਾ ਰੱਖਦੇ ਆ। ਇਹਦਾ ਮਤਲਬ ਇਹ ਜਿਸ ਕੰਟਰੀ ਦੇ ਵਿੱਚ ਜਾ ਕੇ ਬਹਿੰਦੇ ਉੱਥੇ ਕਰੋੜਾਂ ਦਾ ਬਿਜ਼ਨਸ ਡਿਵੈਲਪ ਕਰਨ ਦੇ ਯੋਗ ਹੁੰਦੇ ਆ ਇਹ ਬੰਦੇ। ਸੋ ਇਹ ਕੁਝ ਦੇਖਣ ਨੂੰ ਇੱਕ ਛੋਟਾ ਜਿਹਾ ਵੀਜ਼ਾ ਲੱਗਦਾ ਆ, ਪਰ ਜੇ ਉਹਨਾਂ ਦੀ ਆਪਾਂ ਐਕਟੀਵਿਟੀਜ਼ ਨੂੰ ਜਾਂ ਉਹਨਾਂ ਦੇ ਰਾਬਤਾ ਜਿੱਥੇ ਬਣਿਆ ਆ, ਜੇ ਉਹਨਾਂ ਦੀ ਗੁਣਾ ਤਕਸੀਮ ਕਰੀਏ ਤਾਂ ਇਹ ਬਹੁਤ ਵੱਡੀ ਗੇਮ ਬਣਦੀ ਆ। ਸੋ ਇਹ ਸਰਕਾਰਾਂ ਬਹੁਤ ਸੋਚ ਸਮਝ ਕੇ ਇਹ ਚੀਜ਼ਾਂ ਬਣਾਉਂਦੀਆਂ ਆ। ਤੇ ਭਾਈ ਮਤਲਬ ਇੱਕ ਚਲੋ ਆਊਟ ਆਫ ਦਾ ਬਾਕਸ ਮੇਰਾ ਜਿਹੜਾ ਸਵਾਲ ਹੈ ਕਿ ਵੀ ਜਿਹੜਾ ਬੰਦਾ ਬਿਜ਼ਨਸ ਕਰ ਰਿਹਾ, ਜੋ ਉਹਦੀ ਡੀਲਿੰਗ ਹੋ ਰਹੀ ਹੈ, ਵੀ ਉਹ ਜਿਹੜਾ ਟੈਕਸ ਵਗੈਰਾ ਦਾ ਫਿਰ ਕੀ ਹਿਸਾਬ ਦਾ ਹੋਊਗਾ? ਉਹ ਟੈਕਸ ਉਸ ਕੰਟਰੀ ਨੂੰ ਪੇ ਕਰੇਗਾ ਜਾਂ ਆਨਲਾਈਨ ਕੀ ਹਿਸਾਬ ਦਾ ਨਾਲ GST ਕਿੱਥੇ ਪੇ ਕਰੇਗਾ ਉਹ? ਮੈਨੂੰ ਤਰਤੀਬਬਾਜ਼ ਜਿੱਦਾਂ ਮੈਨੂੰ ਉਸ ਡਾਟਾਬੇਸ ਦੇ ਵਿੱਚੋਂ ਮਿਲਿਆ, ਕਿਉਂਕਿ ਨਵਾਂ ਵੀਜ਼ਾ ਆਇਆ ਹਜੇ ਕੋਈ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਬਹੁਤ ਰਸ਼ ਇਹਦੇ ਵਿੱਚ ਕਰਤਾ, ਹਜੇ ਤੱਕ ਇਹਦੀ ਇੰਟਰਨੈਟ 'ਤੇ ਇਸ ਸਮੇਂ ਤੱਕ ਤਾਂ ਕੋਈ ਵੀਡੀਓ ਨਹੀਂ ਪਈ ਹੈਗੀ। ਵੈਬਸਾਈਟ ਦੇ ਵਿੱਚੋਂ ਜੋ ਡਾਟਾ ਮਿਲਿਆ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਪਏ, ਅਤੇ ਅੱਜ ਸਾਡੀ ਵੀਡੀਓ ਨਿਕਲ ਜਾਏਗੀ। ਜਾਣਕਾਰੀ ਜਿੰਨੀ ਉਹਦੇ ਵਿੱਚ ਸੀਗੀ ਉਹ ਮੈਂ ਲੈ ਕੇ ਆਇਆ। ਦੇਖੋ, ਇਹ ਪਹਿਲੀ ਗੱਲ ਤਾਂ ਇਹ ਵੀਜ਼ਾ ਕਿਹੜਾ ਦੇਸ਼ ਹੱਥਕੰਡਾ ਦਊਗਾ? ਉਹ ਦੇਸ਼ ਜਿਹਨੂੰ ਲੱਗਦਾ ਕਿ ਥੋੜ੍ਹੇ ਆਰਥਿਕ ਸੰਕਟ ਦੇ ਵਿੱਚ ਆ, ਇਕੋਨਮੀ ਡਾਊਨ ਚੱਲ ਰਹੀ ਹੈ। ਉਹਦੇ ਰੀਜ਼ਨ ਕੁਛ ਵੀ ਹੋ ਸਕਦੇ ਆ। ਇਸ ਟਾਈਮ ਤਾਂ ਰੀਜ਼ਨ ਜੇ ਨਿਊਜ਼ੀਲੈਂਡ ਨੇ ਲਿਆ ਤਾਂ ਉਹਦਾ ਇਹ ਆ ਵੀ ਉਹਦਾ ਸੈਰ ਸਪਾਟਾ ਜਿਹੜਾ ਬਹੁਤ ਵਧੀਆ ਚੱਲਦਾ ਸੀਗਾ, ਬਹੁਤ ਪੈਸਾ ਕਮਾਉਂਦੇ ਸੀ। 400 ਕਰੋੜ ਨਿਊਜ਼ੀਲੈਂਡ ਡਾਲਰ ਦਾ ਯੋਗਦਾਨ ਹੁੰਦਾ ਸੀਗਾ ਇਸ ਸੈਰ ਸਪਾਟੇ ਦੇ ਵਿੱਚੋਂ। ਕੋਵਿਡ ਤੋਂ ਬਾਅਦ ਇਹਦਾ ਸੱਤਿਆਨਾਸ਼ ਹੋ ਗਿਆ ਇਸ ਸੈਰ ਸਪਾਟੇ ਦਾ। ਮਜਬੂਰੀ ਬਸ ਉਹਨਾਂ ਨੂੰ ਆਹ ਵਾਲੀ ਸਕੀਮ ਲਾਉਣੀ ਪਈ ਆ, ਔਰ ਸਕੀਮ ਲਾਈ ਵਧੀਆ ਆ। ਉੱਦਾਂ ਹੀ ਵਿਜ਼ਟਰ ਵੀਜ਼ਾ ਖੋਲ੍ਹ ਦਿੰਦੇ, ਮਹਿੰਗਾ ਪੈਂਦਾ, ਨਹੀਂ ਆਉਂਦੇ, ਸਾਰੇ ਵੀਜ਼ੇ ਦੇ ਵੀ ਨਹੀਂ ਸਕਦੇ। ਇਹਨਾਂ ਨੇ ਗੇਮ ਪਾਈ ਹੈ ਕਿ ਉਹ ਯਾਰ ਉਹਨਾਂ ਨੂੰ ਓਕੇ ਕਰੋ ਜਿਹੜੇ ਹੁਨਰਮੰਦ ਆ, ਕੰਪਨੀਆਂ ਨਾਲ ਰਾਬਤੇ ਬਣਨ, ਸਾਡੇ ਲੋਕਾਂ ਦੇ ਬਣਨ, ਸਾਡੇ 'ਚ ਇਨਵੈਸਟਮੈਂਟ ਫਿਊਚਰ 'ਚ ਹੋਵੇ, ਸਾਨੂੰ ਚੰਗਾ ਦੇਖੋਗੇ ਤਾਂ ਉਹ ਮਹਿਸੂਸ ਕਰਨਗੇ ਵੀ ਗੋਡੇ ਵੀ ਚਲੋ ਉੱਥੇ ਚੱਲੀਏ। ਸੋ ਜਿਹੜੀ ਟੂਰਿਜ਼ਮ ਨਿਊਜ਼ੀਲੈਂਡ ਦੀ ਰਿਪੋਰਟ ਆ, ਮੈਂ ਉਹਦੇ ਮੁਤਾਬਕ ਤੁਹਾਨੂੰ ਦੱਸਦਾ ਆ। ਉਹ ਕਹਿੰਦੇ ਆ ਵੀ ਕੋਵਿਡ ਤੋਂ ਪਹਿਲਾਂ ਸੈਰ ਸਪਾਟਾ ਪੂਰਾ ਯੋਗਦਾਨ ਸੀਗਾ। ਕੋਵਿਡ ਆ ਗਿਆ, ਉਹਨੇ ਸੱਤਿਆਨਾਸ਼ ਕਰਤਾ, ਤਾਲਾਬੰਦੀ ਹੋ ਗਈ ਆ, ਅਤੇ ਜਿਹੜੀ ਆਰਥਿਕਤਾ ਨੂੰ 400 ਕਰੋੜ ਨਿਊਜ਼ੀਲੈਂਡ ਡਾਲਰ ਵਿੱਚ ਪੈਂਦਾ ਸੀਗਾ, ਉਹ ਉੱਤੇ ਕਹਿ ਲਓ ਵੀ ਗ੍ਰਹਿਣ ਲੱਗ ਗਿਆ। ਠੀਕ ਹੈ ਜੀ। ਹੁਣ ਇਹ ਤਾਂ ਚੀਜ਼ ਕਲੀਅਰ ਹੋ ਗਈ ਕਿ ਬਈ ਮਹਾਂਮਾਰੀ ਤੋਂ ਬਾਅਦ ਸੈਰ ਸਪਾਟਾ ਘਟ ਗਿਆ, ਤਾਂ ਕੋਈ ਨਾ ਕੋਈ ਆਪਸ਼ਨ ਤਾਂ ਲੈ ਕੇ ਆਉਣੀ ਸੀ। ਜਿੱਦਾਂ ਹੀ ਮਹਾਂਮਾਰੀ ਆਈ ਆ, ਉਹ ਤੋਂ ਬਾਅਦ ਆਰਥਿਕ ਤੰਗੀਆਂ ਵੀ ਸਾਨੂੰ ਝੱਲਣੀਆਂ ਪਈਆਂ ਆ। ਹੁਣ ਨਿਊਜ਼ੀਲੈਂਡ ਦੀ ਇਸ ਟਾਈਮ ਜਿਹੜੀ ਲਵੀ ਸਥਿਤੀ ਬਣੀ ਹੋਈ ਆ, ਉੱਚੀ ਮਹਿੰਗੀ ਦਰ ਕਾਰਨ ਜਿਹੜੇ ਵਿਆਜ ਦੀਆਂ ਦਰਾਂ ਆ ਉਹ ਬਹੁਤ ਵਧੀਆ ਹੋਈਆਂ ਆ। ਅਤੇ ਨਿਊਜ਼ੀਲੈਂਡ ਇਸ ਟਾਈਮ ਆਰਥਿਕ ਜਿਹੜਾ ਉਹਦਾ ਵਿਕਾਸ ਹੈ ਨਾ, ਪੂਰੀ ਖੜੋਤ ਦੇ ਵਿੱਚ ਆਇਆ ਆ। ਮੈਂ ਇਸੇ ਕਰਕੇ ਪਹਿਲਾਂ ਗਿਆ ਸੀਗਾ, ਆਪਣੇ ਕੋਲ ਪੂਰੀਆਂ ਐਗਜ਼ਾਮਪਲਸ ਆ। ਟਰੱਕ ਡਰਾਈਵਰ ਵੀ ਉੱਥੋਂ ਦੇ ਲਈ ਇੱਥੇ ਆ ਰਹੇ ਆ, ਕਿਉਂਕਿ ਨਿਊਜ਼ੀਲੈਂਡ ਪਾਸਪੋਰਟ ਵਾਲਾ ਬੰਦਾ ਆਸਟ੍ਰੇਲੀਆ ਜਦੋਂ ਉਤਰਦਾ ਆ, ਉਹ ਬਸ ਇਹੀ ਉਹਨੇ ਸਾਈਨ ਕਰਨਾ ਹੁੰਦਾ ਕਿ ਪਰਮਾਨੈਂਟਲੀ ਲਿਵਿੰਗ ਹੇਅਰ, ਦੈਟਸ ਓਕੇ। ਉਹ ਇੱਥੇ ਦਾ ਵਸਨੀਕ ਬਣ ਗਿਆ। ਓਕੇ, ਠੀਕ ਹੈ। ਆਸਟ੍ਰੇਲੀਆ ਵਾਲਾ ਵੀ ਉੱਥੇ ਜਾ ਕੇ ਨਿਊਜ਼ੀਲੈਂਡ 'ਚ ਇਹੀ ਕਹਿ ਸਕਦਾ, ਤੁਸੀਂ ਟਿਕਟ ਲੈ ਕੇ ਚੜ੍ਹਨਾ ਹੈ ਨਾ, ਉੱਥੇ ਜਾ ਕੇ ਜਿਹੜਾ ਤੁਹਾਨੂੰ ਕਾਗਜ਼ ਮਿਲਦਾ ਆ, ਉੱਥੇ ਤੁਸੀਂ ਵਿਜ਼ਟਰ ਕਲਿੱਕ ਨਾ ਕਰੋ, ਉੱਥੇ ਲਿਖ ਦਿਓ ਆਈ ਐਮ ਲਿਵਿੰਗ ਪਰਮਾਨੈਂਟਲੀ ਹੇਅਰ, ਤੁਸੀਂ ਉੱਥੇ ਦੇ ਵਸਨੀਕ, ਇੱਕਦਮ ਹੀ ਸਾਰਾ ਰਿਕਾਰਡ ਤੁਹਾਡਾ ਚੇਂਜ ਹੋ ਜਾਣਾ ਉੱਥੇ। ਹੁਣ ਆਸਟ੍ਰੇਲੀਆ ਤੋਂ ਮਾਈਗ੍ਰੇਸ਼ਨ ਨਿਊਜ਼ੀਲੈਂਡ ਨਹੀਂ ਹੋ ਰਹੀ, ਨਿਊਜ਼ੀਲੈਂਡ ਤੋਂ ਮਾਈਗ੍ਰੇਸ਼ਨ ਹੋ ਰਹੀ ਆ। ਸਿਆਪਾ ਹੀ ਆਹ ਹੈ ਸਾਰਾ, ਆਰਥਿਕ ਮੰਦੀ ਦੇ ਵਿੱਚ ਫਸਿਆ। ਜਿੱਦਾਂ ਹੁਣ ਕੈਨੇਡੀਅਨ ਕਹਿੰਦੇ ਆ ਨਾ ਵੀ ਆਰਥਿਕ ਮੰਦੀ ਆ ਗਈ ਆ, ਉਹ ਭਾਈ ਇਹ ਮੰਦੀ ਆ ਗਈ ਨਹੀਂ, 2 ਸਾਲਾਂ ਤੋਂ ਚੱਲ ਰਹੀ ਆ, ਤੁਹਾਡੇ ਤੁਸੀਂ ਫਸੇ ਹੋਏ ਆ। ਇਹੀ ਹਾਲ ਨਿਊਜ਼ੀਲੈਂਡ ਦਾ ਹੈ। ਮਹਾਂਮਾਰੀ ਤੋਂ ਬਾਅਦ ਉਹ ਪੈਰਾਂ 'ਤੇ ਆਇਆ ਹੀ ਨਹੀਂ ਹੈਗਾ, ਕਿਉਂਕਿ ਉਹਨਾਂ ਕੋਲ ਆਪਣੇ ਚਲੋ ਸਾਫ਼ ਪਾਣੀ ਹੈਗਾ ਆ, ਵਧੀਆ ਇਨਵਾਇਰਮੈਂਟ ਹੈਗਾ, ਬਾਕੀ ਕੋਈ ਖਣਿਜ ਵਗੈਰਾ ਨਹੀਂ ਹੈਗੇ, ਇੰਡਸਟਰੀ ਹੈ ਨਹੀਂ ਗੀ ਐਜ਼ ਕੰਪੇਅਰ ਟੂ ਆਸਟ੍ਰੇਲੀਆ। ਇਸ ਕਰਕੇ ਉਹਨਾਂ ਦੇ ਡਰਾਈਵਰ, ਜਿਹਦੇ ਕੋਲ ਵੀ ਆਪਣੇ ਖਾਸ ਕਰ ਜਿਹੜਾ ਪੰਜਾਬੀ ਭਾਈਚਾਰਾ ਆ ਜਾਂ ਭਾਰਤੀ ਭਾਈਚਾਰਾ, ਜਦੋਂ ਉਹਨਾਂ ਕੋਲ ਨਿਊਜ਼ੀਲੈਂਡ ਪਾਸਪੋਰਟ ਆ ਗਿਆ, ਦੂਜੇ ਦਿਨ ਆਸਟ੍ਰੇਲੀਆ।
ਅਗਲੇ ਲੱਗਦਾ ਮੈਂ ਉੱਥੇ ਮੇਰਾ ਤਾਂ 10-12 ਸਾਲਾਂ ਦੇ ਵਿੱਚ ਘਰ ਨਹੀਂ ਬਣਨਾ, ਇੱਥੇ ਮੈਂ 2-4 ਸਾਲ ਲਾ ਕੇ ਆਪਣਾ ਘਰ ਘੂਰ ਹੀ ਬਣਾ ਲੂੰਗਾ, ਕਿਉਂਕਿ ਸਾਡੇ ਕੋਲ ਜਗ੍ਹਾ ਜ਼ਿਆਦਾ ਜਾਂ ਹਜੇ ਰਿਸੋਰਸਿਸ ਹੈਗੇ ਆ। ਤੀਸਰਾ ਕਾਰਨ ਇਹ ਆ ਵੀ ਬੇਰੁਜ਼ਗਾਰੀ ਬਹੁਤ ਵਧੀ ਆ। ਠੀਕ ਆ ਜੀ, ਬੇਰੁਜ਼ਗਾਰੀ ਵਧਣ ਦੇ ਕਾਰਨ ਫਿਰ ਲੋਕਾਂ ਨੇ ਤਾਂ ਫਿਰ ਬਾਹਰ ਨੌਕਰੀਆਂ ਲਈ ਭੱਜਣਾ ਹੀ ਆ। ਜੇ ਉੱਥੇ ਦਾ ਟਰੱਕ ਡਰਾਈਵਰ ਉਹ ਕਹਿੰਦਾ ਜਾਂ $30 ਮਿਲਦੇ ਸੀ, ਮੈਨੂੰ ਇੱਥੇ $38 ਮਿਲਦੇ ਆ ਵੱਡਾ ਟਰੱਕ ਚਲਾ ਕੇ, ਇਹਦਾ ਮਤਲਬ ਨੌਕਰੀ ਦੀ ਭਾਲ ਲਈ ਉਹ ਛੱਡ ਗਿਆ। ਇਹਦਾ ਮਤਲਬ ਆਰਥਿਕਤਾ ਦੇ ਵਿੱਚ ਆਈ ਹੋਈ ਆ, ਖੜੋਤ ਆਈ ਹੋਈ ਆ। ਇਸੇ ਕਰਕੇ ਫਿਰ ਕਨਸੈਪਟ ਇਹੀ ਆ ਵੀ ਭਾਈ ਇਹਨਾਂ ਨੂੰ ਰੋਕ ਤਾਂ ਹੁੰਦਾ ਨਹੀਂ ਹੈਗਾ, ਤੁਸੀਂ ਰੋਕ ਵੀ ਨਹੀਂ ਸਕਦੇ ਹੈਗੇ ਵੀ ਚਲੋ ਆ ਸੈਰ ਸਪਾਟੇ ਨੂੰ ਵਧਾਉਣ ਦੇ ਲਈ ਡਿਜੀਟਲ ਮੋਡ ਨਾਂ ਦਾ ਇੱਕ ਵੀਜ਼ਾ ਕਰ ਦਿਓ, ਚਲੋ ਜੇ ਇਹ ਗਏ ਆ ਹੋਰ ਆ ਜਾਣਗੇ ਕੋਈ ਨਾ ਕੋਈ ਹੁਨਰਮੰਦੇ ਆਉਣਗੇ, ਆਪਾਂ ਉਹਨਾਂ ਨੂੰ ਵਰਤ ਲੈਂਦੇ ਹਾਂ। ਜਾਣੀ ਕਿ ਡਿਜੀਟਲ ਨਮੋਡ ਉਹ ਲੋਕ ਆ ਜੋ ਰਿਮੋਟ ਕੰਮ ਜਾਣੀ ਕਿ ਆਨਲਾਈਨ ਕਰਦੇ ਆ ਤੇ ਇਸ ਦੌਰਾਨ ਯਾਤਰਾ ਤੇ ਵੀ ਰਹਿੰਦੇ ਆ। ਹਰ ਕੰਟਰੀ ਫਿਰ ਇਹੀ ਚਾਹੁੰਦਾ ਵੀ ਇਹਨਾਂ ਦੀ ਯਾਤਰਾ ਦੇ ਵਿੱਚ ਪਾਈਏ ਖਲਨ, ਆਪਣੇ ਕੋਈ ਟਕਾ ਕੇ ਰੱਖੋ। ਉਹ ਹੁਣ ਉਹ ਬੰਦੇ ਤੇ ਡਿਪੈਂਡ ਕਰਦਾ ਕਿ ਉਹਨੇ ਟੋਟਲੀ ਡਿਜੀਟਲ ਨਮੋਡ ਬਣ ਕੇ ਚੱਲਣਾ ਕਿ ਨਹੀਂ ਚੱਲਣਾ, ਪਰ ਜਿਹੜਾ ਕੰਟਰੀ ਉਹਨੂੰ ਜ਼ਿਆਦਾ ਟਕਾ ਗਿਆ ਉਹ ਬੈਨੀਫਿਟ ਦੇ ਵਿੱਚ ਆ। ਸੋ ਇਹਦੇ ਵਿੱਚ ਕੀ ਹੁੰਦਾ, ਸੈਲਾਨੀ ਜਿਹੜਾ 90 ਦਿਨਾਂ ਤੱਕ ਦੇਸ਼ ਦੀਆਂ ਛੁੱਟੀਆਂ ਮਨਾਉਂਦਾ ਆ, ਉਹਨੇ ਸਿਰਫ ਇਹੀ ਸ਼ੋਅ ਕਰਨਾ ਹੁੰਦਾ ਆ ਵੀ ਮੈਂ ਕਿਸੇ ਵਿਦੇਸ਼ੀ ਜਿਹੜਾ ਰੋਜ਼ਗਾਰਦਾਤਾ ਆ, ਇੰਪਲੋਇਰ ਆ ਕੋਈ, ਵੀ ਉਹਦੇ ਨਾਲ ਰਿਮੋਟਲੀ ਕੰਮ ਕਰ ਰਿਹਾ। ਤੁਸੀਂ ਮੰਨ ਲਓ ਵਿਜ਼ਟਰ ਵੀਜ਼ਾ ਸੀਗੇ, ਤੁਸੀਂ ਨਿਊਜ਼ੀਲੈਂਡ ਆਏ ਹੋਏ ਆ, ਇਹ ਕੰਡੀਸ਼ਨ ਹੈ ਕਿ ਤੁਸੀਂ ਉੱਥੇ ਹੋਣੇ ਚਾਹੀਦੇ ਆ। ਇਹ ਨਹੀਂ ਕਿ ਤੁਸੀਂ ਪਹਿਲਾਂ ਇੰਡੀਆ ਦੇ ਵਿੱਚ ਕਹੋ ਮੈਂ ਤਾਂ ਆਪ ਵੀਜ਼ਾ ਲੈਣਾ, ਨਹੀਂ ਉਹਦੇ ਲਈ ਤੁਸੀਂ ਐਲੀਜੀਬਲ ਨਹੀਂ ਹੈਗੇ। ਉਹ ਉਹਨਾਂ ਨੂੰ ਪੰਜਾਬੀ ਕਹਿੰਦੇ ਨੇ ਉਹ ਖੱਚ ਚੀਜ਼ ਨਹੀਂ ਚਾਹੀਦੀ ਹੈਗੀ। ਤੁਸੀਂ ਇੱਥੇ ਵਿਜ਼ਟਰ ਵੀਜ਼ੇ 'ਤੇ ਆਏ ਹੋਏ ਆ, ਤੁਹਾਨੂੰ ਪਤਾ ਤੁਹਾਨੂੰ ਜਾਣਾ ਪੈਣਾ ਆ, 90 ਦਿਨਾਂ ਦਾ ਟਾਈਮ ਆ, ਤੁਸੀਂ ਉਹਦੇ ਵਿੱਚ ਆਪਣੇ ਡਾਕੂਮੈਂਟ ਲਗਾ ਤੇ ਦੇਖੋ ਬਈ ਮੈਂ ਰਿਮੋਟਲੀ ਕੰਮ ਕਰਦਾ, ਮੇਰਾ ਕੋਈ ਉੱਥੇ ਪੱਕਾ ਪੁੱਕਾ ਹੈ ਨਹੀਂ ਕੰਮ, ਜਿੱਦਾਂ ਆਪਾਂ ਭਰਦੇ ਹੁੰਦੇ ਨਾ ਵੀ ਦੇਖੋ ਜੀ ਮੇਰਾ ਇੰਡੀਆ 'ਚ ਹੈਗਾ, ਮੈਂ ਤਾਂ ਵਾਪਸ ਮੁੜਨਾ ਆ। ਇੱਥੇ ਕਨਸੈਪਟ ਹੀ ਚੇਂਜ ਹੋ ਗਿਆ। ਵਾਪਸ ਨਹੀਂ ਮੁੜਨਾ ਹੈਗਾ, ਮੈਂ ਤੁਹਾਡੇ ਕੋਲ ਰਹੂੰਗਾ ਕਿਉਂਕਿ ਮੇਰਾ ਕੰਮ ਆ, ਮੇਰਾ ਵਿਦੇਸ਼ ਦੇ ਵਿੱਚ ਮੇਰਾ ਇੰਪਲੋਇਰ ਆ, ਆਹ ਦੇਖੋ ਉਹਦੇ ਸਾਰੇ ਸਬੂਤ ਆ, ਵਧਾਓ ਜੀ ਮੇਰਾ ਵੀਜ਼ਾ। ਪਰ ਭਾਜੀ ਇਹ ਵੀ ਵਿੱਚ ਚੀਜ਼ ਆ ਜਾਂਦੀ ਹੈ ਕਿ ਬੰਦਾ ਜਦੋਂ ਟਰੈਵਲ ਜਾਂ ਟੂਰਿਸਟ ਵੀਜ਼ੇ ਤੇ ਜਾਂਦਾ ਆ ਤਾਂ ਟੂਰਿਸਟ ਵੀਜ਼ੇ ਦੇ ਵਿੱਚ ਵੀ ਇਹੀ ਸ਼ਰਤ ਹੁੰਦੀ ਹੈ ਕਿ ਪਿੱਛੇ ਤੁਸੀਂ ਕੰਮ ਦਿਖਾਣਾ ਕਿ ਮੇਰਾ ਕੰਮ ਹੈਗਾ। ਇਹ ਉਲਟਾ ਆ, ਇਹ ਇੱਥੇ ਤੁਸੀਂ ਕੰਮ ਦਿਖਾਉਣਾ ਨਹੀਂ, ਇੱਥੇ ਦਿਖਾਉਣਾ ਕਿ ਮੈਨੂੰ ਪਿੱਛੇ ਜਾਂ ਅੱਗੇ ਵਾਲਾ ਕੋਈ ਮਤਲਬ ਨਹੀਂ ਹੈਗਾ, ਮੈਂ ਤਾਂ ਜਿੱਥੇ ਵੀ ਹੈਗਾ ਆ ਮੈਂ ਤਾਂ ਲੈਪਟਾਪ ਤੇ ਕੰਮ ਕਰਨਾ ਆ, ਮੇਰਾ ਤਾਂ ਇੰਪਲੋਇਰ ਆ, ਉਹ ਅਮਰੀਕਾ 'ਚ ਵੀ ਹੋ ਸਕਦਾ, ਉਹ ਇੰਡੀਆ 'ਚ ਵੀ ਹੋ ਸਕਦਾ, ਉਹ ਕਿਤੇ ਹੋਰ ਵੀ ਹੋ ਸਕਦਾ ਹੈ। ਪਰ ਇਹਦਾ ਭਾਜੀ ਕ੍ਰਾਈਟੇਰੀਆ ਕੀ ਹੈ, ਮਤਲਬ ਕੌਣ ਅਪਲਾਈ ਕਰ ਸਕਦਾ, ਜਾਂ ਜਿਹਦਾ ਕੋਈ ਉਮਰ ਰੱਖੀ ਹੋਈ ਹੈ ਉਹਨਾਂ ਨੇ? ਉਮਰਾਂ ਦਾ ਇਹਦੇ ਵਿੱਚ ਕੋਈ ਮਸਲਾ ਨਹੀਂ ਹੈਗਾ, ਜਿੰਨੇ ਕਿ ਮੈਨੂੰ ਡਾਟਾਬੇਸ ਮਿਲਿਆ ਆ। ਇਹਦਾ ਇਹੀ ਹੈ ਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੋਣੇ ਚਾਹੀਦੇ ਕਿਸੇ ਵੀਜ਼ੇ ਦੇ ਉੱਪਰ। ਠੀਕ ਹੈ ਜੀ। ਸਪੈਸ਼ਲੀ ਤੁਸੀਂ ਜੇ ਤਾਂ ਤੁਸੀਂ ਪੱਕੇ ਆ ਫਿਰ ਤਾਂ ਮਸਲਾ ਹੀ ਕੋਈ ਨਹੀਂ, ਫਿਰ ਤਾਂ ਤੁਹਾਨੂੰ ਇਹਨਾਂ ਵੀਜ਼ੇ ਦੀ ਲੋੜ ਨਹੀਂ। ਤੁਸੀਂ ਵਿਜ਼ਟਰ ਨਿਊਜ਼ੀਲੈਂਡ ਦੇ ਵਿੱਚ ਹੈਗੇ ਆ ਤੇ ਤੁਸੀਂ ਇਹਨੂੰ ਕਨਵਰਟ ਕਰਵਾ ਸਕਦੇ ਆ, ਆਹ ਚੀਜ਼ ਸ਼ੋਅ ਕਰਕੇ ਕਿ ਮੈਂ ਫਲਾਨੀ ਕੰਪਨੀ ਦਾ ਕੰਮ ਕਰਦਾ ਹਾਂ, ਉਹ ਦੇਖੋ ਉਹਦਾ ਸਟੇਟਸ ਇੰਨਾ ਵਧੀਆ, ਇਹੀ ਸ਼ੋਅ ਕਰਨਾ ਕਿ ਵੱਡਿਆਂ ਦੇ ਨਾਲ ਹੱਥ ਆ ਮੇਰੇ, ਤੇ ਉਹ ਇਹਦੇ ਵਿੱਚ ਕਨਵਰਟ ਕਰ ਦੇਣਗੇ। ਹੁਣ ਤੁਸੀਂ ਇੱਕ ਸਵਾਲ ਪੁੱਛਿਆ ਸੀ ਟੈਕਸ ਕਿਹਨੂੰ ਦੇਣਾ ਆ, ਇਹ ਲੋਚਾ ਹੈ ਵਿੱਚ। ਟੈਕਸ ਤੁਹਾਨੂੰ ਨਿਊਜ਼ੀਲੈਂਡ 'ਚ ਦੇਣਾ ਪਏਗਾ ਆਪਣੀ ਇਨਕਮ ਦੇ ਉੱਪਰ। ਸਮਝ ਗਏ ਨਾ ਗੱਲ ਨੂੰ? ਸਮਝ ਗਏ। ਇਹ ਇਕੱਲੇ ਰੈਂਟਾਂ ਰੂੰਟਾਂ ਵਾਲਾ ਨਹੀਂ ਹੈਗਾ ਚੱਕਰ। ਜਿੱਡੇ ਤਕੜੇ ਕਹਿ ਲਓ ਕਿ ਉਹ ਮਹਾਰਾਥੀਆਂ ਉਹਦੇ ਹੱਥ ਹੋਣਗੇ, ਬਿਜ਼ਨਸ ਡੀਲਿੰਗਾਂ ਹੋਣਗੀਆਂ, ਕਮਾਈ ਉਹਦੀ ਹੋ ਰਹੀ ਆ, ਇਹਨਾਂ ਨੇ ਉਹ ਡਾਟਾ ਲੈਣਾ ਆ, ਕਿਉਂਕਿ ਉਸ ਡਾਟੇ ਨੂੰ ਦੇਖ ਕੇ ਤਾਂ ਤੁਹਾਡਾ ਵੀਜ਼ਾ ਵਧਾਉਣਾ ਆ ਕਿ ਤੂੰ ਤਕੜਾ ਬੰਦਾ ਹੈ ਭਾਈ, ਭਾਈ ਫਿਰ ਥੋੜਾ ਜਿਹਾ ਦਿਓ ਉਹਨਾਂ ਨੂੰ। ਇਹ ਵੱਡੀਆਂ ਗੇਮਾਂ ਆ। ਠੀਕ ਹੈ, ਇਹ ਸਾਰੀ ਇਨਕਮ ਫਿਰ ਉਹਨਾਂ ਕੋਲ ਵੀ ਜਾਏਗੀ। ਤੇ ਇਸੇ ਕਰਕੇ ਆ ਜਿਹੜੀ ਨਿਊਜ਼ੀਲੈਂਡ ਦੇ ਆਪਣੇ ਕੋਲ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਦਾ ਬਿਆਨ ਵੀ ਮੈਂ ਚੱਕਿਆ ਸੀ। ਉਹ ਕਹਿੰਦੀ ਬਦਲਾਅ ਦੇ ਕਾਰਨ ਬਹੁਤ ਸਾਰੇ ਸੈਲਾਨੀ ਇੱਥੇ ਲੰਮਾ ਸਮਾਂ ਰਹਿਣ ਦੇ ਯੋਗ ਹੋ ਜਾਣਗੇ। ਅੱਗੇ ਧੱਕੇ ਮਾਰਦੇ ਹੁੰਦੇ ਸੀਗੇ, ਹੁਣ ਕਹਿੰਦੀ ਯੋਗ ਹੋ ਜਾਣਗੇ, ਜਿਸ ਨਾਲ ਦੇਸ਼ ਵਿੱਚ ਵਧੇਰੇ ਪੈਸਾ ਖਰਚ ਹੋਵੇਗਾ। ਉਹ ਤਾਂ ਹਲਕਾ ਜਿਹਾ ਕਹਿੰਦੇ ਵਧੇਰੇ ਪੈਸਾ ਖਰਚ ਹੋ ਗਿਆ, ਭਾਈ ਉਹ ਖਰਚਾਏ ਦੇ ਪੈਸੇ ਦੇ ਵਿੱਚੋਂ ਤੁਸੀਂ ਐਦਾਂ ਪੈਸਾ ਵੀ ਕਮਾਉਣਾ, ਚਲੋ ਹੱਕ ਵੀ ਬਣਦਾ ਯਾਰ। ਵੀਜ਼ਾ ਦਿੱਤਾ ਹੈ ਤੁਹਾਨੂੰ, ਤੁਹਾਡੀ ਇੱਛਾ ਸੀਗੀ ਕਿ ਮੈਂ ਨਹੀਂ ਕਿਤੇ ਟਿਕਣਾ ਹੈਗਾ, ਤੁਹਾਨੂੰ ਉਹਨਾਂ ਨੇ ਜਗ੍ਹਾ ਦਿੱਤੀ ਆ ਤੇ ਤੁਸੀਂ ਫਿਰ ਠੀਕ ਆ, ਫਿਰ ਆਪਣਾ ਵੀ ਰਾਂਝਾ ਰਾਜੀ ਕਰੋ ਜਿੱਦਾਂ ਕਹਿੰਦੇ ਹੁੰਦੇ ਨਾ, ਤੇ ਦੇਸ਼ ਨੂੰ ਵੀ ਥੋੜਾ ਬੁਲੰਦੀਆਂ ਤੇ ਲੈ ਕੇ ਜਾਓ। ਤੇ ਇਹਦੇ ਵਿੱਚ ਭਾਜੀ ਮਤਲਬ ਕਿ ਸਿਰਫ ਜਿਹੜਾ ਅਪਲਾਈ ਕਰਨ ਦੇ ਲਈ ਕ੍ਰਾਈਟੇਰੀਆ ਇੱਕੋ ਹੀ ਹੈ ਕਿ ਵੀ ਤੁਸੀਂ ਉੱਥੇ ਹੋਣੇ ਚਾਹੀਦੇ ਹੋ, ਤਾਂ ਟੂਰਿਸਟ ਵੀਜ਼ੇ ਤੇ ਹੋਵੋ ਭਾਵੇਂ ਕਿਸੇ ਵੀ ਵੀਜ਼ੇ ਤੇ ਗਏ ਹੋਵੋ, ਮਤਲਬ ਕਿ ਤੁਸੀਂ ਬਸ ਉੱਥੇ ਅਪਲਾਈ ਕਰ ਸਕਦੇ ਹੋ ਵੀ ਹਾਂ ਜੀ ਮੈਂ ਇੱਦਾਂ ਘੁੰਮ ਰਿਹਾ। ਹੋਰ ਇਸ ਤੋਂ ਇਲਾਵਾ ਕੋਈ ਫੰਡ ਜਾਂ ਕੋਈ ਹੋਰ ਚੀਜ਼ਾਂ ਇਹਦੇ ਵਿੱਚ ਦਿਖਾਉਣ ਦੀ ਲੋੜ ਨਹੀਂ ਹੈਗੀ। ਦੇਖੋ ਲਵੀ ਜੀ, 3 ਕ੍ਰਾਈਟੇਰੀਆ ਆ। ਠੀਕ ਹੈ, ਮੈਂ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੀ ਓਫੀਸ਼ੀਅਲ ਵੈਬਸਾਈਟਸ ਹੁੰਦੀਆਂ ਉਹਦੀ ਲੈਂਗੁਏਜ ਕਿੰਨੀ ਕੁ ਇੰਗਲਿਸ਼ ਜਿਹੜੀ ਟਫ ਹੁੰਦੀ ਆ, ਉਹ ਮੈਨੂੰ ਹੀ ਪਤਾ ਆ ਵੀ ਉਹ ਜਦੋਂ ਉਹਨੂੰ ਸਮਰਾਈਜ਼ ਕਰਨਾ ਪੈਂਦਾ ਬਹੁਤ ਔਖਾ ਹੁੰਦਾ। ਪਰ ਮੈਂ ਕੋਸ਼ਿਸ਼ ਕੀਤੀ ਆ, ਜਿੱਥੇ ਮੈਨੂੰ ਲਿਖਣ ਦੀ ਲੋੜ ਪਈ ਆ ਮੈਂ ਕੰਪਿਊਟਰ 'ਚ ਲਿਖ ਕੇ ਰੱਖੀ ਆ ਕਿ ਮੈਨੂੰ ਭੁੱਲ ਨਾ ਜਾਵੇ। ਕੌਣ ਯੋਗ ਆ, 3 ਲਾਈਨਾਂ ਦੇ ਵਿੱਚ ਆਪਾਂ ਕਲੀਅਰ ਕਰ ਦਿੰਦੇ ਆ। ਠੀਕ ਹੈ ਜੀ, ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਪਹਿਲਾਂ ਤੋਂ ਕਿਸੇ ਹੋਰ ਥਾਂ ਕੰਮ ਕਰਦੇ ਨੇ ਅਤੇ ਉਹਨਾਂ ਦੀ ਕੰਪਨੀ ਰਿਮੋਟ ਵਰਕ ਲਈ ਰਾਜੀ ਹੋਵੇ,
ਤਾਂ ਉਹ ਲੋਕ ਨਿਊਜ਼ੀਲੈਂਡ ਆ ਸਕਦੇ ਆ। ਓਕੇ, ਠੀਕ ਹੈ ਜੀ, ਕੰਪਨੀ ਦੀ ਰਜ਼ਾਮੰਦੀ ਚਾਹੀਦੀ ਹੈ। ਠੀਕ ਹੈ, ਕੰਪਨੀ ਦੱਸੇ ਕਿ ਸਾਡਾ ਬੰਦਾ ਇੱਥੇ ਬੈਠਾ ਹੈ, ਜਾਂ ਸਾਡਾ ਬੰਦਾ ਕੈਨੇਡਾ ਬੈਠਾ ਸੀਗਾ, ਅਮਰੀਕਨ ਬੇਸਡ ਕੰਪਨੀ ਸੀ, ਇੰਡੀਅਨ ਬੇਸਡ ਕੰਪਨੀ ਸੀਗੀ, ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਡਾ ਬੰਦਾ ਕਹਿੰਦਾ ਮੈਂ ਨਿਊਜ਼ੀਲੈਂਡ ਜਾ ਕੇ ਕੰਮ ਕਰਨਾ, ਉੱਥੇ ਵਧੀਆ ਇਨਵਾਇਰਮੈਂਟ ਆ, ਸਾਡਾ ਹੀ ਬੰਦਾ ਆ, ਉੱਥੇ ਜਾ ਕੇ ਕੰਮ ਕਰੂਗਾ। ਇਮੀਗ੍ਰੇਸ਼ਨ ਦਾ ਇੱਕ ਆਨਸਰ ਹੋ ਗਿਆ ਪੂਰਾ। ਠੀਕ ਹੈ ਜੀ, ਰਿਮੋਟ ਕੰਮ ਕਰਦਾ, ਉਹ ਕੰਪਨੀ ਨੇ ਕਹਿਤਾ ਕਿ ਸਾਡੇ ਲਈ ਕੰਮ ਕਰਦਾ ਆ। ਕੰਪਨੀ ਦੀ ਪ੍ਰੋਫਾਈਲ ਵਧੀਆ ਹੋਗੀ, ਉਹ ਵੀਜ਼ਾ ਅਫਸਰ ਦੇਖ ਲਏਗਾ, ਇਮੀਗ੍ਰੇਸ਼ਨ ਦੇਖ ਲਏਗੀ ਵੀ ਕੰਪਨੀ ਤਾਂ ਤਕੜੀ ਆ, ਜੁੜਿਆ ਤਾਂ ਇਹ ਇਨਫੋਸਿਸ ਜਾਂ ਮਾਈਕਰੋਸਾਫਟ ਦੇ ਨਾਲ ਹੀ ਆ, ਜਾਂ ਕਿਸੇ IBM ਦੇ ਨਾਲ ਜੁੜਿਆ ਆ। ਠੀਕ ਆ ਵੀ ਵੱਡਿਆਂ ਨਾਲ ਹੱਥ ਪੈ ਗਿਆ। ਦੂਸਰਾ, ਤਬਦੀਲੀਆਂ ਸਾਰੇ ਵਿਜ਼ਟਰ ਵੀਜ਼ਿਆਂ ਤੇ ਲਾਗੂ ਹੋਣੀਆਂ। ਓਕੇ, ਯਾਨੀ ਕਿ ਇਹ ਵਾਲੇ ਵੀਜ਼ਾ ਲੈਣ ਲਈ ਜਿਹੜਾ ਆਪਾਂ ਗੱਲ ਕਰਦੇ ਪਏ ਆ, ਜਿੰਨੇ ਵਿਜ਼ਟਰ ਹੈ, ਕਿਉਂਕਿ ਵਿਜ਼ਟਰ ਵੀਜ਼ੇ ਵੀ ਕਈ ਤਰ੍ਹਾਂ ਦੇ ਹੁੰਦੇ ਆ, ਸਾਰਿਆਂ ਦੇ ਉੱਪਰ ਐਪਲੀਕੇਬਲ ਨਹੀਂ ਕਰਤੀਆਂ, ਕਰਨੀਆਂ ਵੀ ਪੈਣੀਆਂ ਸੀਗੀਆਂ। ਮਤਲਬ ਜਿਸ ਵਿੱਚ ਸੈਲਾਨੀ ਅਤੇ ਲੰਮੇ ਸਮੇਂ ਦੇ ਵੀਜ਼ੇ ਉੱਤੇ ਪਰਿਵਾਰ ਤੇ ਸਾਥੀਆਂ ਨੂੰ ਮਿਲਣ ਆਉਣ ਵਾਲੇ ਲੋਕ ਵੀ ਸ਼ਾਮਲ ਆ। ਓਕੇ, ਮੈਂ ਦੁਬਾਰਾ ਰਿਪੀਟ ਕਰ ਦੇਵਾਂ, ਤਬਦੀਲੀਆਂ ਸਾਰੇ ਵਿਜ਼ਟਰ ਵੀਜ਼ੇ ਤੇ ਲਾਗੂ ਹੁੰਦੀਆਂ ਨੇ ਜਿਸ ਵਿੱਚ ਸੈਲਾਨੀ, ਉਹ ਬੰਦਾ, ਅਤੇ ਲੰਮੇ ਸਮੇਂ ਦੇ ਵੀਜ਼ੇ ਉੱਤੇ ਪਰਿਵਾਰ ਤੇ ਸਾਥੀਆਂ ਨੂੰ ਮਿਲਣ ਆਉਣ ਵਾਲੇ ਲੋਕ ਵੀ ਸ਼ਾਮਲ ਆ। ਸਹੂਲਤ ਦਿੱਤੀ ਆ। ਠੀਕ ਹੈ, ਠੀਕ ਹੈ ਜੀ। ਥਰਡ ਥਿੰਗ, ਮਤਲਬ ਜੇ ਹੁਣ ਥੋੜ੍ਹਾ ਹੋਰ ਸੌਖਾ ਕਰ ਦਈਏ, ਕਿਉਂਕਿ ਉਹ ਵਰਡਿੰਗ ਨੂੰ ਐਜ਼ ਇਟ ਇਜ਼ ਕਰਨਾ ਥੋੜ੍ਹਾ ਔਖਾ ਹੁੰਦਾ ਹੈ। ਮਤਲਬ ਕਿ ਜਿਹੜੇ ਲੋਕ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਨ ਜਾਂ ਰੁਜ਼ਗਾਰ ਹਾਸਲ ਕਰਨ ਦੀ ਇੱਛਾ ਰੱਖਦੇ ਆ, ਉਹਨਾਂ ਨੂੰ ਹਾਲੇ ਵੀ ਢੁਕਵਾਂ ਵੀਜ਼ਾ ਲੈਣਾ ਪਏਗਾ। ਆਹ ਲਾਈਨ ਤੇ ਧਿਆਨ ਨਾਲ ਸੋਚ ਲਓ। ਵਿਜ਼ਟਰ ਵੀਜ਼ੇ ਵਾਲੇ ਜਿੰਨੇ ਵੀ ਤਰ੍ਹਾਂ ਦੇ ਹੁੰਦੇ ਆ, ਹਾਂਜੀ, ਉਹ ਸਾਰੇ ਕਨਵਰਟ ਹੋ ਸਕਦੇ ਆ ਇਸ ਨੋਮੈਡ ਡਿਜੀਟਲ ਨੋਮੈਡ ਵੀਜ਼ੇ ਦੇ ਵਿੱਚ। ਕਿਉਂਕਿ ਵਿਜ਼ਟਰ ਵੀਜ਼ੇ ਦੇ ਵਿੱਚ ਪਾਬੰਦੀ ਹੁੰਦੀ ਹੈ ਕਿ ਤੂੰ ਇੰਨੇ ਚਿਰ 'ਚ ਮੁੜਨਾ ਆ। ਹੋ ਸਕਦਾ ਕਿ ਜਿੱਦਾਂ ਅਮਰੀਕਾ ਵਗੈਰਾ ਤੁਸੀਂ ਵਿਜ਼ਟਰ ਵੀਜ਼ੇ 'ਤੇ ਜਾਂਦੇ ਆ, ਹਾਂਜੀ, ਈਵਨ ਕਿ ਤੁਹਾਡੇ ਕੋਲ 10 ਸਾਲ ਦਾ ਜਾਂ ਵੀਜ਼ਾ ਲੱਗਿਆ ਹੋਇਆ ਆ, ਜਦੋਂ ਤੁਸੀਂ ਅਮਰੀਕਾ ਉਤਰਦੇ ਹੋ, ਇਮੀਗ੍ਰੇਸ਼ਨ ਆਫਿਸਰ ਦੇ ਕੋਲ ਜਾਂਦੇ ਹੋ, ਤੁਹਾਨੂੰ ਸਵਾਲ ਕਰੇਗਾ, ਹਾਂਜੀ ਕੀ ਕਰਨਾ ਆਏ ਹੋ ਜੀ? ਵਿਆਹ ਆ ਜੀ, ਅਟੈਂਡ ਕਰਨਾ ਆ, ਰਿਲੇਟਿਵਸ ਨੂੰ ਮਿਲਣਾ। ਕਿੰਨੇ ਕੁ ਦਿਨ ਲੱਗਣੇ ਆ ਜੀ? 4 ਹਫ਼ਤੇ ਚਾਹੀਦੇ ਆ। ਉਹ 1.5 ਮਹੀਨੇ ਦੀ ਸਟੈਂਪ ਲਾ ਦਿੰਦਾ ਤੁਹਾਡੇ ਇੱਕ ਪਾਸੇ ਸਟਿੱਕਰ ਲੱਗਾ 10 ਸਾਲ ਦਾ, ਉਹਨੇ ਸਟੈਂਪ ਲਾ ਦੇਣੀ ਆ। ਆਉਣ ਵਾਲੇ 1.5 ਮਹੀਨੇ ਤੋਂ ਬਾਅਦ ਤੁਸੀਂ ਇੱਥੋਂ ਮੂਵ ਕਰਨਾ, ਕੰਟਰੀ ਛੱਡਣਾ ਆ। ਓਕੇ, ਵਿਜ਼ਟਰ ਵੀਜ਼ੇ ਦੇ ਉੱਪਰ ਪਾਬੰਦੀਆਂ ਹੁੰਦੀਆਂ ਆ, ਹਾਂਜੀ, ਪਰ ਇਹ ਪਾਬੰਦੀਆਂ ਤੁਹਾਡੇ ਚੱਕੀ ਜਾਣੀਆਂ ਕਿਉਂਕਿ ਤੁਸੀਂ ਉਹ 'ਚ ਕਨਵਰਟ ਹੋ ਗਏ ਆ। ਇਹਦਾ ਮਤਲਬ ਤੁਸੀਂ ਜਦੋਂ ਤੱਕ ਇਮੀਗ੍ਰੇਸ਼ਨ ਦੇ ਸਿਧਾਂਤਾਂ ਦੇ ਨਾਲ ਓਕੇ ਆ, ਕਰੋ ਬਹਿ ਕੇ ਕੰਮ, ਤੁਹਾਡਾ ਐਕਸਟੈਂਸ਼ਨ ਚੱਲਦਾ ਰਹੇਗਾ। ਓਕੇ, ਤੁਸੀਂ ਬਾਅਦ 'ਚ ਐਕਸਟੈਂਡ ਕਰਵਾ ਸਕਦੇ ਹੋ। ਹਾਂ, ਕਿਉਂਕਿ 90 ਦਿਨ ਤਾਂ ਫਿਰ ਤੁਹਾਨੂੰ ਬਣੇ ਜਾਣੇ ਆ। ਮਤਲਬ ਇਹ ਤਿੰਨ ਹਾਂਜੀ, ਇਹ 3 ਕ੍ਰਾਈਟੇਰੀਏ ਨੇ ਜੇ ਉਹਨਾਂ ਦੇ ਨਾਲ ਪੇ ਸਾਨੂੰ। ਹੁਣ ਇਹ ਤੀਜਾ ਜਿਹੜਾ ਕ੍ਰਾਈਟੇਰੀਆ ਬੋਲਿਆ ਸੀ, ਇਹ ਤੋਂ ਬਿਲਕੁਲ ਉਲਟਾ ਦੱਸਦਾ ਕਿਹੜੇ ਇਹਦੇ ਵਿੱਚ ਐਲੀਜੀਬਲ ਨਹੀਂ ਹੈਗੇ। ਹਾਂਜੀ, ਠੀਕ ਆ। ਉਹ ਸੀਗਾ ਕਿ ਜਿਹੜੇ ਲੋਕ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਨ ਜਾਂ ਰੁਜ਼ਗਾਰ ਹਾਸਲ ਕਰਨ ਦੀ ਇੱਛਾ ਰੱਖਦੇ ਆ। ਮਤਲਬ ਕਿ ਲਵੀ ਇੰਡੀਆ ਬੈਠਾ ਸੀ, ਲਵੀ ਅਮਰੀਕਾ ਬੈਠਾ ਸੀ, ਲਵੀ ਕਿਸੇ ਹੋਰ ਕੰਟਰੀ ਬੈਠਾ ਸੀ, ਉਹ ਚਾਹੁੰਦਾ ਮੈਂ ਕਿਸ ਤਰ੍ਹਾਂ ਨਿਊਜ਼ੀਲੈਂਡ ਵੜ ਜਾਵਾਂ, ਵੜਨਾ ਪਰ ਵਿਜ਼ਟਰ ਵੀਜ਼ੇ ਨਾਲ ਨਹੀਂ, ਕੋਈ ਸਕਿਲਡ ਵੀਜ਼ੇ 'ਚ ਵੜਨਾ ਚਾਹੁੰਦਾ ਆ, ਜਾਂ ਕੋਈ ਹੋਰ ਕੋਈ ਤਰੀਕਾ ਲਾਉਣਾ ਚਾਹੁੰਦਾ, ਉਹਦੇ ਉੱਪਰ ਇਹ ਐਪਲੀਕੇਬਲ ਨਹੀਂ ਹੋਣਾ ਹੈਗਾ। ਉਹ ਉਹਨੂੰ ਕਨਵਰਟ ਹੀ ਨਹੀਂ ਕਰਾ ਸਕਦਾ ਕਿਉਂਕਿ ਉਹ ਕੈਟਾਗਰੀ ਹੋਰ ਹੋ ਗਈ ਹੈ। ਓਕੇ, ਸੋ ਇਸ ਕਰਕੇ ਲਿਖਿਆ ਸੀਗਾ ਕਿ ਮਤਲਬ ਕਿ ਜਿਹੜੇ ਲੋਕ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਨ ਜਾਂ ਰੁਜ਼ਗਾਰ ਹਾਸਲ ਕਰਨ ਦੀ ਇੱਛਾ ਰੱਖਦਾ ਆ, ਕਿਉਂਕਿ ਕੰਮ ਕਰਨਾ ਜਾਂ ਰੁਜ਼ਗਾਰ ਹਾਸਲ ਕਰਨ ਦਾ ਮਤਲਬ ਕੀ ਕਿ ਤੁਸੀਂ ਆਪਣੀ ਇੱਕ ਜਗ੍ਹਾ ਦੱਸਦੀ ਕਿ ਮੈਂ ਤਾਂ ਭਾਈ ਇੱਥੇ ਬੈਠ ਕੇ ਇੰਨੇ ਚਿਰ ਦਾ ਮੈਨੂੰ ਵੀਜ਼ਾ ਜੇ ਹੈਗਾ ਤਾਂ ਮੈਂ ਕੰਮ ਕਰਨਾ ਆ। ਜਿਹੜੇ ਇਹ ਡਿਜੀਟਲ ਰਿਮੋਟ ਵਾਲੇ ਬੰਦੇ ਆ, ਜਗ੍ਹਾ ਇਹਨਾਂ ਲਈ ਮੈਨਾਂ ਨਹੀਂ ਕਰਦੀ। ਉਹ ਤਾਂ ਇਹ ਕਹਿੰਦੇ ਆ ਜਗ੍ਹਾ ਨਹੀਂ ਹੈਗੀ, ਅੱਜ ਅਸੀਂ ਇੱਥੇ ਅਸੀਂ ਉੱਥੇ ਆ, ਹਾਂ ਸਾਨੂੰ ਜੇ ਟਿਕਾ ਕੇ ਰੱਖਣਾ, ਸਾਡਾ ਇਹ ਚੀਜ਼ ਵਧਾ ਦਿਓ, ਆਪਣੇ ਲੰਮੇ ਹੱਥ ਆ, ਤੁਹਾਨੂੰ ਵੀ ਟੈਕਸ ਆਊਗਾ ਤੇ ਆਪਣਾ ਵੀ ਕੰਮ ਹੋਊਗਾ। ਤੁਹਾਨੂੰ ਵੈਸੇ ਕੀ ਲੱਗਦਾ ਭਾਜੀ, ਮਤਲਬ ਇਹ ਤਾਂ ਸਾਰਾ ਮਤਲਬ ਜਿਸ ਹਿਸਾਬ ਨਾਲ ਇਹਨਾਂ ਨੇ ਬਣਾਇਆ ਆ ਸਿਸਟਮ ਕਿ ਵੀ ਅਸੀਂ ਇੱਥੇ ਬੰਦੇ ਆਉਣਗੇ, ਇੱਥੇ ਕੰਮ ਕਰਨਗੇ, ਇੱਦਾਂ ਰਹਿਣਗੇ, ਇਹ ਤਾਂ ਚਲੋ ਇੱਕ ਸੋਚ ਲਿਆ ਉਹਨਾਂ ਨੇ, ਜਾਂ ਮਤਲਬ ਕਿ ਵੀ ਇੱਦਾਂ ਦਿਮਾਗ ਉਹਨਾਂ ਨੇ ਲੜਾ ਲਿਆ। ਵੀ ਕੀ ਲੱਗਦਾ ਵੀ ਇਹਦਾ ਫਿਊਚਰ ਕੀ ਲੱਗਦਾ ਤੁਹਾਨੂੰ, ਕਿ ਵੀ ਇੱਦਾਂ ਦਾ ਹੋਏਗਾ ਜਾਂ ਨਹੀਂ ਹੋਏਗਾ, ਜਾਂ ਉਹਨਾਂ ਨੂੰ ਇਨਕਮ ਆਏਗੀ, ਜਾਂ ਬੰਦੇ ਅਪਲਾਈ ਕਰਨਗੇ ਨਿਊਜ਼ੀਲੈਂਡ ਦੇ ਵਿੱਚ? ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖ ਲਓ ਵੀ ਕਿਸੇ ਖਾਸ ਕਰਕੇ ਡਿਵੈਲਪ ਕੰਟਰੀ ਦਾ ਜੇ ਇਮੀਗ੍ਰੇਸ਼ਨ ਸਿਸਟਮ ਕਿਸੇ ਚੀਜ਼ ਨੂੰ ਮਤਲਬ ਕਿ ਆਪਣੇ ਨਿਗਾਹ 'ਚ ਲੈ ਕੇ ਆਉਂਦਾ ਆ, ਔਰ ਉਹ ਸਿਸਟਮ ਜਿਹੜਾ ਪਹਿਲਾਂ ਕਿਸੇ ਹੋਰ ਕੰਟਰੀ 'ਚ ਚੱਲਦਾ ਵੀ ਪਿਆ ਆ, ਔਰ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਚਲੋ ਠੀਕ ਹੈ ਮਾੜੀ ਮੋਟੀ ਆਲੋਚਨਾ ਹੁੰਦੀ ਆ, ਫੇਲ ਤਾਂ ਨਹੀਂ ਕਹਿ ਸਕਦੇ ਸੀ ਨਾ। ਇਹਦਾ ਮਤਲਬ ਕੁਛ ਨਾ ਕੁਛ ਤਾਂ ਇਹਦੇ ਵਿੱਚ ਰੱਖਿਆ, ਇਕਨੋਮਿਕਲੀ ਤਾਂ ਕੁਛ ਨਾ ਕੁਛ ਰੱਖਿਆ। ਜੇ ਕੰਟਰੀ ਇਕਨੋਮਿਕਲੀ ਕੁਛ ਵਿੱਚੋਂ ਕੱਢ ਰਿਹਾ ਤਾਂ ਕੁਛ ਨਾ ਕੁਛ ਉਹ ਉਸ ਬੰਦੇ ਨੂੰ ਵੀ ਤਾਂ ਦੇ ਰਿਹਾ ਜਿੰਨਾ ਉਹ ਸੈਟਿਸਫਾਈ ਰਹੇ। ਹੁਣ ਬੈਟਰ ਤਾਂ ਇਹੀ ਹੈ ਕਿ ਮੈਂ ਫਿਰ ਕੁਛ ਐਗਜ਼ਾਮਪਲ ਚੱਕ ਦੇਵਾਂ ਅਤੇ ਉੱਤੋਂ ਆਪਾਂ ਕਲੀਅਰ ਕਰ ਦਿੰਦੇ ਹਾਂ। 2023 ਦਾ ਸਰਵੇ, ਇਹ ਉਹ ਸਰਵੇ ਆ ਜਿਨ੍ਹਾਂ ਨੂੰ ਪੰਜਾਬੀ ਪੜ੍ਹਦੇ ਹੀ ਨਹੀਂ, ਸਾਨੂੰ ਪਤਾ ਨਹੀਂ ਇਹ ਕਿੱਥੇ ਆਉਂਦੇ ਆ। ਹਾਂਜੀ, ਫਿਰ ਉਹੀ ਗੱਲ ਮੇਰੇ ਮੂੰਹ 'ਚ ਨਿਕਲ ਜਾਂਦੀ ਹੈ, ਤਾਂ ਰੀਲਾਂ ਹੀ ਦੇਖਣੀਆਂ। ਹਾਂ, ਠੀਕ ਹੈ ਜੀ। 2023 ਦਾ ਸਰਵੇ ਆਇਆ, ਡਿਜੀਟਲ ਨੋਮੈਡ ਵਿਸ਼ਵ ਅਰਥ ਵਿਵਸਥਾ ਦੇ ਵਿੱਚ ਕਹਿੰਦੇ ਤਕਰੀਬਨ
ਤੁਹਾਨੂੰ ਕਿੰਨਾ ਕੁ ਲੱਗਦਾ ਕਿੰਨਾ ਕੁ ਯੋਗਦਾਨ ਪਾ ਦਿੰਦੇ ਹੋਣਗੇ ਜੇ ਅਰਬਾਂ ਡਾਲਰਾਂ ਦੀ ਗੱਲ ਕਰੀਏ? ਅਰਬਾਂ, ਮੈਂ ਤਾਂ ਇਹੀ ਸੁਣ ਗਿਆ। 787 ਅਰਬ ਡਾਲਰ ਦਾ ਕਹਿੰਦੇ ਇਹ ਬੰਦੇ ਯੋਗਦਾਨ ਪਾਉਂਦੇ ਆ। ਉਹ ਮਾੜੇ ਧੀੜੇ ਕੰਟਰੀ ਦਿਆਂ ਦੀ ਤਾਂ GDP ਹੈ ਨਹੀਂ ਗੀ ਇੰਨੀ। ਹਾਂਜੀ, ਇਹਦਾ ਕਾਊਂਟ ਕਰਕੇ ਦੇਖ ਲਓ। ਸਹੀ ਗੱਲ। ਕਿਉਂ ਐਡਾ ਵੱਡਾ ਯੋਗਦਾਨ ਪਾਉਂਦੇ? ਕਿਉਂਕਿ ਹੱਥੇ ਬੜੇ ਲੰਮੇ ਆ, ਐਡੀਆਂ ਵੱਡੀਆਂ ਕੰਪਨੀਆਂ ਨਾਲ ਕੰਮ ਕਰਦੇ, ਇਹਨਾਂ ਦੇ ਐਡੇ ਐਡੇ ਉਹ ਕਹਿ ਲਓ ਕਿ ਪੈਕੇਜ ਹੁੰਦੇ ਆ। ਕੋਈ $2 ਲੱਖ ਦਾ ਪੈਕੇਜ ਟੱਕਣ ਦੇ ਆ, ਕੋਈ 2.5 ਦਾ, ਕੋਈ 5 ਦਾ, ਕੋਈ ਕਿੰਨੇ ਦਾ। ਉਹ ਭਾਈ ਉਹ ਫਿਰ ਟੈਕਸ ਵੀ ਤਾਂ ਫਿਰ ਉਹ ਕੰਟਰੀ ਲੈਣਗੇ ਨਾ ਉਹਨਾਂ ਕੋਲੋਂ। ਉਹ ਵੀ ਖੁਸ਼। ਸੋ ਜਿਵੇਂ ਜਿਵੇਂ ਡਿਜੀਟਲ ਨਮੋਡ ਦਾ ਰਵੀ ਰੁਝਾਨ ਵਧਣ ਲੱਗਿਆ ਨਾ, ਇਹ ਉਵੇਂ ਹੀ ਇਹਨਾਂ ਜਿਹੜੇ ਜੁੜੇ ਹੋਏ ਕਾਰੋਬਾਰ ਆ ਨਾ ਉਹ ਵਧਣਗੇ ਔਰ ਵੱਧ ਵੀ ਰਹੇ ਆ। ਹੁਣ ਇਹ ਮੈਂ ਕਿੱਦਾਂ ਸਾਬਤ ਕਰਾਂ ਕਿ ਵੱਧ ਰਹੇ ਆ? ਜਰਮਨੀ ਲੈ ਕੇ ਚੱਲਦਾ ਤੁਹਾਨੂੰ ਮੈਂ, ਡਾਟਾ ਕਿਤੇ ਮਿਸ ਨਾ ਹੋ ਜਾਏ। ਜਰਮਨੀ ਦੇ ਵਿੱਚ ਰਹਿਣ ਵਾਲਾ ਸੀਗਾ ਜੋਨਾਸ ਵੋਇਲਕਨਰ। ਨਾਂ ਥੋੜ੍ਹੇ ਜਿਹੇ ਔਖੇ ਆ, ਮੈਂ ਕੋਸ਼ਿਸ਼ ਕੀਤੀ ਆ। 2015 ਦੇ ਵਿੱਚ ਨਮੋਡ ਕਰੂਜ਼ ਦੀ ਸ਼ੁਰੂਆਤ ਕੀਤੀ ਸੀ ਉਹਨੇ। ਓਕੇ, ਕਰੂਜ਼ਿੰਗ, ਲੇਕਿਨ ਕੌਨਸੈਪਟ ਨਮੋਡ ਦਾ ਪਾ ਲਿਆ। ਮਤਲਬ ਕਿ ਤੋਰਾ ਫੇਰਾ ਕਰਾਉਣਾ, ਬੰਦੇ ਨੂੰ ਇਹੋ ਜਿਹੀ ਤਵੀਦਾ ਬਣਾ ਦੇਣਾ ਕਿ ਬੰਦਾ ਸੋਚੇ ਮੇਰੀ ਕੋਈ ਪੱਕੀ ਜਗ੍ਹਾ ਨਹੀਂ ਹੈਗੀ, ਜ਼ਿੰਦਗੀ ਦਾ ਆਨੰਦ ਮਾਣਨਾ ਤੋਰੇ ਫੇਰੇ ਨਾਲ, ਨਾਲ ਕੰਮ ਕਰਨਾ, ਕੰਬਾਈਨ ਹੋ ਗਿਆ ਕੌਨਸੈਪਟ। ਇਹ ਡਿਜੀਟਲ ਨਮੋਡ ਲੋਕਾਂ ਲਈ ਪਹਿਲੀ ਮੋਬਾਈਲ ਕਾਨਫਰੰਸ ਸੀਗੀ ਉਹ। ਓਕੇ, ਇਹ ਇਸ ਬੰਦੇ ਨੂੰ ਜਾਂਦਾ। ਇਹ ਲੋਕ ਦੁਨੀਆ ਭਰ ਦੀ ਯਾਤਰਾ ਕਰਦੇ ਆ। ਹਾਂਜੀ, ਇੱਕ ਦੂਸਰੇ ਦੇ ਨਾਲ ਆਪਣਾ ਹੁਨਰ ਸਾਂਝਾ ਕਰਦੇ ਆ। ਤੂੰ ਕਿਸੇ ਚੀਜ਼ ਦਾ ਬਿਜ਼ਨਸ ਕਰਦਾ ਰਿਮੋਟਲੀ, ਮੈਂ ਕਿਸੇ ਦਾ ਕਰਦਾ ਆ। ਜਦੋਂ ਉਹ ਕਰੂਜ਼ਿੰਗ ਦੇ ਵਿੱਚ ਜਾਂਦੇ ਆ, ਉਹ ਫਿਰ ਬਹਿੰਦੇ ਆਪਸ ਵਿੱਚ, ਕਾਨਫਰੰਸਾਂ ਹੁੰਦੀਆਂ ਉਹਨਾਂ ਦੀਆਂ। ਅਤੇ ਫਿਰ ਆਪਣਾ ਜਦੋਂ ਤੁਸੀਂ ਇਕੱਠੇ ਆ ਜਾਂ ਮਹੀਨੇ ਲਈ ਇਕੱਠੇ ਆ ਜਾਂ ਹਫ਼ਤੇ ਲਈ ਚਲੋ ਇਕੱਠੇ ਆ, ਤੁਸੀਂ ਆਪਣਾ ਐਕਸਪੀਰੀਅੰਸ ਤਾਂ ਸਾਂਝਾ ਕਰਦੇ ਆ। ਭਾਈ ਮੇਰਾ ਆਹ ਕੰਮ ਹੈ, ਮੇਰਾ ਕੰਮ ਹੈ। ਕਹਿੰਦਾ ਯਾਰ ਆਹ ਕੰਮ ਨੂੰ ਤਾਂ ਮੈਂ ਵੀ ਵਿੱਚ ਕਰ ਸਕਦਾ ਆ। ਉਹਨੂੰ ਦੱਸਦਾ ਕਿ ਕਰ ਮਹੀਨਾ ਪਾਰਟਨਰਸ਼ਿਪ ਕਰ ਲਾ, ਤੂੰ ਉਹ ਕੰਟਰੀ ਬੈਠਾ, ਚੱਲ ਤੂੰ ਯਾਰ ਇੱਧਰ ਆ ਜਾ, ਨਹੀਂ ਤੂੰ ਇੱਧਰ ਆ ਜਾ, ਚੱਲ ਇੱਕ ਹੋਰ ਬੰਦਾ ਵਿੱਚ ਪਾ ਲੈਂਦੇ ਆ। ਉਹ ਮਤਲਬ ਕਿ ਦਾਇਰਾ ਵਧਣਾ ਸ਼ੁਰੂ ਹੋ ਗਿਆ ਉਹਨਾਂ ਲੋਕਾਂ ਦਾ। ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਾਲ ਆਪਣੇ ਜੀਵਨ ਦਾ ਪੂਰਾ ਆਨੰਦ ਲੈ ਰਹੇ ਆ। ਹੁਣ ਮੈਂ ਨਹੀਂ ਇਹ ਕਹਿੰਦਾ ਵੀ ਉਹ ਕੋਈ ਛੜੇ ਹੀ ਸੀਗੇ ਜਾਂ ਵਿਆਹ ਹੋਏ ਸੀਗੇ, ਇਹ ਉਹਨਾਂ ਦੀ ਆਪਣੀ ਚੋਇਸ ਆ। ਪਰ ਉਹਨਾਂ ਨੇ ਇਹ ਕੈਰਾਵਨ ਵਾਲਾ ਸਿਸਟਮ ਵੀ ਆਪਾਂ ਕਹਿ ਹੀ ਸਕਦੇ ਨੇ, ਉਹਦਾ ਇਸੇ ਨੁਕਤੇ 'ਤੇ ਚੱਲਦਾ। ਚਲੋ ਕੈਰਾਵਨ ਤਾਂ ਇੱਕ ਜਗ੍ਹਾ ਖੜ੍ਹ ਜਾਂਦੀ ਆ, ਇਹ ਤਾਂ ਟਿਕਦੇ ਨਹੀਂ ਕਿਤੇ ਹੈਗੇ। ਇੱਕ ਐਗਜ਼ਾਮਪਲ ਜਾਂਦੇ ਆਪਾਂ ਹੋਰ ਦੇ ਦਿੰਦੇ ਹਾਂ, ਥੋੜ੍ਹਾ ਹੋਰ ਸੌਖਾ ਹੋ ਜਾਊਗਾ। ਇਹ ਵਾਲੀ ਕੰਪਨੀ ਤਾਂ ਤੁਸੀਂ ਗੂਗਲ 'ਤੇ ਵੀ ਸਰਚ ਕਰਕੇ ਦੇਖ ਲਓ, ਤੁਸੀਂ ਸੁਣੀ ਵੀ ਹੋਏਗੀ। ਇਹ ਹੈਗੀ ਆ ਜੀ ਸੇਫਟਵਿੰਗ, ਇੱਕ ਸਟਾਰਟਅਪ ਆ ਜੋ ਜਿਹੜਾ ਨਾ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਕੰਮ ਕਰਨ ਵਾਲੇ ਜਿਹੜੇ ਪੇਸ਼ੇਵਰਾਂ ਲਈ ਯਾਤਰਾ, ਉਹਨਾਂ ਦੀ ਸਿਹਤ, ਉਹਨਾਂ ਦੇ ਮੈਡੀਕਲ ਬੀਮਾ ਦੀ ਸੁਵਿਧਾ ਪ੍ਰਬੰਧ ਕਰਦਾ। ਅੱਜ ਦੇਖ ਲਓ ਕਿੰਨਾ ਰੁਝਾਨ ਆ। ਹਾਂਜੀ, ਟਰੈਵਲਿੰਗ ਕਰਨੀ ਆ, ਇੰਟਰਨੈਸ਼ਨਲ ਕੰਪਨੀਆਂ ਪਈਆਂ ਆ, ਅਸੀਂ ਤੁਹਾਨੂੰ ਆਹ ਦੇਵਾਂਗੇ, ਤੁਹਾਨੂੰ ਆਹ ਦੇਵਾਂਗੇ, ਆਹ ਦੇਵਾਂਗੇ। ਸਾਰਾ ਕੁਛ ਰਿਮੋਟਲੀ ਹੋਈ ਜਾਂਦਾ। ਤੁਸੀਂ ਕੋਈ ਅਫਸਰਾਂ ਥੋੜ੍ਹਾ ਜਾਂਦੇ ਆ, ਪਰ ਕਾਰੋਬਾਰ ਚੱਲ ਰਿਹਾ ਉਹਨਾਂ ਦਾ। ਇਹਨਾਂ ਪਿਛਲੇ ਸਾਲ ਕਰੀਬ $2.5 ਕਰੋੜ ਦਾ ਕਾਰੋਬਾਰ ਕੀਤਾ ਹੈ। ਚੈੱਕ ਕਰ ਲਓ ਨੈੱਟ ਦੇ ਉੱਪਰ ਜਾ ਕੇ। ਸਲੀਨਾ ਡਿਜੀਟਲ ਨੈਮੋਡ ਲੋਕਾਂ ਲਈ ਹੋਸਟਲਾਂ ਅਤੇ ਹੋਟਲਾਂ ਦਾ ਇੱਕ ਗਲੋਬਲ ਚੇਨ ਆ। ਚੈੱਕ ਕਰ ਲਓ ਇੰਟਰਨੈਟ ਦੇ ਉੱਪਰ ਜਾ ਕੇ। ਇਹ ਕਿਹਨਾਂ ਲੋਕਾਂ ਨੂੰ ਡੀਲ ਕਰਦੇ ਆ? ਜਿਹੜੇ ਤੁਰੇ ਫਿਰਦੇ ਪਸੰਦ ਕਰਦੇ ਆ, ਰਿਮੋਟਲੀ ਕੰਮ ਕਰਦੇ ਆ। ਇਹਨੇ ਸਰ ਉਹਨਾਂ ਨੂੰ ਟਾਰਗੇਟ ਕਰਨਾ ਆ। ਬਾਕੀ ਹੋਟਲ ਵਾਲਿਆਂ ਨੂੰ ਹੁੰਦਾ ਵੀ ਉਹ ਵੀ ਆਵੇ, ਆਹ ਵੀ ਆਵੇ, ਇੱਧਰ ਪੋਸਟਰ ਲਾਓ। ਇਹ ਕਹਿੰਦੇ ਟਾਰਗੇਟ ਉਸ ਕਰੀਮ ਨੂੰ ਕਰੋ ਜਿਹੜੇ ਐਡੇ ਤਕੜੇ ਹੱਥ ਮਿਲਾ ਕੇ ਬੈਠੇ ਆ ਅਤੇ ਸਾਰੇ ਨਜ਼ਾਰੇ 'ਚ ਆ। ਸੋ ਕੰਪਨੀ ਦੇ ਕੰਮ ਦੇ ਵਿੱਚ ਲਵੀ ਜੀ ਵਾਧਾ, ਜੇ ਮੈਂ ਤੁਹਾਨੂੰ ਦੱਸਾਂ ਨਾ, ਇੱਕ ਵਾਰ ਤਾਂ ਭਰਵੱਟੇ ਖੜੇ ਹੋ ਜਾਣੇ ਆ। ਕੰਪਨੀ ਦੇ ਕੰਮ ਦੇ ਵਿੱਚ ਵਾਧਾ ਜੇ ਆਪਾਂ 2021 ਦੇ ਮੁਕਾਬਲੇ 'ਚ 2022 ਨੂੰ ਕਨਵਰਟ ਕਰੀਏ, 23 ਦਾ ਡਾਟਾ ਅਤੇ 24 ਦਾ ਨਹੀਂ ਮੇਰੇ ਕੋਲ ਆਇਆ ਹੈਗਾ। ਇਸ ਕੰਪਨੀ ਨੇ 98% ਵਾਧਾ ਕੀਤਾ, 2% ਹੀ ਰਹਿ ਗਿਆ। ਹਾਂਜੀ, ਡਬਲ ਤਾਂ ਸੁਣਿਆ ਸੀ, ਤਿੱਗਣਾ ਚੌਗਣਾ ਸੁਣਿਆ ਸੀ, ਤਾਂ 98 ਚਲ ਗਿਆ। ਮਤਲਬ ਕਿ ਜੇ ਇੱਕ ਕਮਾਉਂਦੇ ਸੀ ਤਾਂ 100 ਕਮਾਉਣ ਲੱਗ ਪਏ ਆ। ਅਤੇ ਜੇ ਕੰਪਨੀ 100 ਕਮਾਉਂਦੀ ਤਾਂ ਬੰਦੇ ਕਿੰਨੇ ਵਿੱਚ ਨਜ਼ਾਰੇ 'ਚ ਹੋਣਗੇ। ਮਤਲਬ ਸਰਵਿਸਿਜ਼ ਦਿੱਤੀਆਂ ਉਹਨਾਂ ਨੂੰ। ਸੋ ਇਹ ਸਾਰਾ ਕੌਨਸੈਪਟ ਆ। ਹੁਣ ਇਹ ਕੰਟਰੀ ਇਸ ਨੂੰ ਕੈਸ਼ ਕਰਨਾ ਚਾਹੁੰਦੇ ਔਰ ਨਿਊਜ਼ੀਲੈਂਡ ਇਹਦੇ ਵਿੱਚ ਛਾਲ ਮਾਰੀ ਆ। ਨਹੀਂ, ਇਹ ਤੁਸੀਂ ਬੜੇ ਸਾਨੂੰ ਪੂਰਾ ਖੋਲ ਕੇ ਇਸ ਚੀਜ਼ ਬਾਰੇ ਸਾਨੂੰ, ਪਰ ਮੈਂ ਪੂਰਾ ਖੁੱਲ ਗਿਆ ਇਸ ਚੀਜ਼ ਨੂੰ ਖੋਲਦਾ ਨਹੀਂ, ਤੁਸੀਂ ਬਿਲਕੁਲ ਬਹੁਤ ਔਖੀ ਲੈਂਗੁਏਜ ਸੀਗੀ। ਸਾਨੂੰ ਆਸਾਨ ਭਾਸ਼ਾ ਦੇ ਵਿੱਚ ਜਿਹੜੀ ਚੀਜ਼ ਸਾਨੂੰ ਸਮਝ ਲੱਗ ਗਈ। ਨਹੀਂ ਤਾਂ ਜਿੱਦਾਂ ਦੇ ਕਈ ਵਾਰ ਵੀਜ਼ੇ ਦੇ ਬਾਰੇ ਸਰਚ ਕਰਦੇ ਨਹੀਂ ਸਮਝ ਲੱਗਦਾ ਕਿ ਵੀ ਯਾਰ ਇਹ ਨਾਮ ਕੀ ਹੈ, ਇਹ ਕਿਉਂ ਲਾਇਆ ਗਿਆ ਵੀਜ਼ਾ, ਇਹਦੇ ਵਿੱਚ ਕੀ ਕੰਡੀਸ਼ਨਸ ਨੇ। ਕਈ ਵਾਰ ਜਦੋਂ ਤੁਸੀਂ ਦੱਸੀ ਵੀ ਜਿਹੜੀ ਵੀਜ਼ੇ ਦੇ ਉੱਤੇ ਲਿਖੀ ਹੁੰਦੀ ਹੈ ਲੈਂਗੁਏਜ, ਉਹੀ ਇੰਨੀ ਜ਼ਿਆਦਾ ਹਾਰਡ ਹੁੰਦੀ ਹੈ, ਸਮਝ ਨਹੀਂ ਲੱਗਦੀਆਂ ਚੀਜ਼ਾਂ। ਅਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਕ੍ਰਾਈਟੇਰੀਆ ਬਾਰੇ ਤੁਸੀਂ ਸਮਝਾਇਆ। ਜਦੋਂ ਹੁਣ ਆਪਾਂ ਸਟਾਰਟਿੰਗ ਸਿਰਫ ਇੰਨਾ ਸਮਝ
ਲਿਆ ਕਿ ਨੋਮੈਡ ਡਿਜੀਟਲ ਵੀਜ਼ਾ, ਤੇ ਸਭ ਨੂੰ ਲੱਗਣਾ ਕਿ ਯਾਰ ਇਹ ਤਾਂ ਮੈਂ ਵੀ ਅਪਲਾਈ ਕਰ ਸਕਦਾ। ਮੈਂ ਵੀ ਕਹਿ ਦੂੰਗਾ ਕਿ ਵੀ ਭਾਈ ਸਾਨੂੰ ਏਅਰਟੈਲ ਦੇ ਵਿੱਚ ਅਸੀਂ ਲੱਗੇ ਪਤਾ ਨਹੀਂ ਕਿਤੇ ਜਿਹੜੇ ਪੰਜਾਬ ਦੇ ਏਜੰਟ ਆ ਕਿਤੇ ਉਹ ਪੰਜਾਬ 'ਚ ਬੈਠੇ ਨਾ ਉੱਥੇ ਪੰਜਾਬ ਦੀ ਜਨਤਾ ਦੇ ਵੀਜ਼ਾ ਅਪਲਾਈ ਕਰਦਾ ਭਾਈ ਉਹ ਐਲੀਜੀਬਲ ਨਹੀਂ ਹੈਗੇ। ਸਿੰਪਲ ਇਜ਼ ਦੈਟ ਤੁਸੀਂ ਇਸ ਕੰਟਰੀ 'ਚ ਹੋਵੋ, ਵਿਜ਼ਟਰ ਵੀਜ਼ੇ ਦੇ ਉੱਪਰ ਹੋਵੋ, ਹੋਰ ਕੋਈ ਵੀਜ਼ਾ ਨਾ ਹੋਵੇ, ਉਹ ਇਸ ਕੈਟਾਗਰੀ 'ਚ ਨਹੀਂ ਆਉਂਦਾ। ਤੁਸੀਂ ਆਪਣੀ ਪ੍ਰੋਫਾਈਲ ਸ਼ੋ ਕਰੋ। ਫਸਟ ਕੰਡੀਸ਼ਨ, ਜਿਹੜੇ ਸਾਡਾ ਐਪੀਸੋਡ ਜਿਹੜੇ ਸਾਡੇ ਦੇਸ਼ ਨਾਲ ਜੁੜੇ ਆ ਉਹਨਾਂ ਦੇ ਲਈ ਮੈਂ ਰਿਵਾਈਂਡ ਕਰਵਾ ਰਿਹਾ। ਨਿਊਜ਼ੀਲੈਂਡ ਦੇ ਵਿੱਚ ਬੈਠੇ ਹੋ, ਵਿਜ਼ਟਰ ਵੀਜ਼ੇ ਦੇ ਵਿੱਚ ਬੈਠੇ ਹੋ, ਕੋਈ ਵੀ ਕੈਟਾਗਰੀ ਦਾ ਵਿਜ਼ਟਰ ਵੀਜ਼ਾ ਆ, ਤੁਸੀਂ ਉਹਨੂੰ ਡਿਜੀਟਲ ਨੋਮੈਡ ਦੇ ਵੀਜ਼ੇ ਦੇ ਵਿੱਚ ਕਨਵਰਟ ਕਰਾਉਣਾ ਆ। ਤੁਸੀਂ ਕੀ ਦਿਖਾਉਣਾ ਆ ਕਿ ਮੈਂ ਕਿਸੇ ਤਕੜੀ ਫਰਮ ਦੇ ਨਾਲ, ਕੰਪਨੀ ਦੇ ਨਾਲ ਰਿਮੋਟਲੀ ਕੰਮ ਕਰਦਾ, ਮਤਲਬ ਕਿ ਮੈਂ ਤੁਰਿਆ ਫਿਰਦਾ ਰਹਿਣਾ ਸਾਰੇ ਸੰਸਾਰ ਦੇ ਵਿੱਚ, ਮੈਂ ਆਪਣੇ ਲੈਪਟਾਪ 'ਤੇ ਸਾਰਾ ਕੰਮ ਕਰਦਾ, ਮੈਨੂੰ ਇਨਕਮ ਰਿਸੋਰਸਿਸ ਆ ਰਹੇ ਆ ਕੰਪਨੀ ਦੀ ਪ੍ਰੋਫਾਈਲ ਆ। ਇਮੀਗ੍ਰੇਸ਼ਨ ਆਫਿਸਰ ਉੱਥੋਂ ਹੀ ਸਾਰਾ ਅੰਦਾਜ਼ਾ ਲਗਾਏਗਾ ਕਿ ਤੁਸੀਂ ਸੱਚੀ ਤੁਰੇ ਫਿਰਦੇ ਆ, ਯੈਸ ਤੁਰੇ ਫਿਰਦੇ ਆ, ਸਾਡੀ ਕੰਟਰੀ 'ਚ ਆ ਕੇ ਬੈਠੇ ਆ, ਆਹ ਕੰਪਨੀਆਂ ਆ, ਇੰਨੀ ਤੇਰੀ ਪਿਛਲੀ ਇਨਕਮ ਸੀਗੀ, ਗਾਂ ਦਾ ਕੀ ਸਕੋਪ ਆ, ਸਾਰੇ ਗੁਣਾ ਤਕਸੀਮ ਕਰਕੇ ਲਾ ਲੇਗਾ ਕਿ ਇਹ ਬੰਦਾ ਸਾਡੇ ਠੀਕ ਟਿਕਿਆ ਇੱਥੇ ਰਵੇ। ਉਹ ਤੁਹਾਡਾ ਵੀਜ਼ਾ ਵਧਾ ਦੇਗਾ, ਤੁਸੀਂ ਵੀ ਨਜ਼ਾਰੇ 'ਚ, ਕੰਟਰੀ ਵੀ ਨਜ਼ਾਰੇ 'ਚ, ਕੰਪਨੀਆਂ ਵੀ ਨਜ਼ਾਰੇ 'ਚ, ਪੰਜਾਬੀ ਫੇ ਫਸੇ ਪਏ। ਚਲੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਗੱਲ ਨੂੰ ਸਮਝਾਇਆ। ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਆਡੀਅנס ਹੈ ਉਸਨੇ ਵਧੀਆ ਤਰੀਕੇ ਨਾਲ ਇਸ ਨੂੰ ਸਮਝਿਆ ਹੋਏਗਾ। ਇੱਦਾਂ ਦੇ ਬਹੁਤ ਸਾਰੇ ਨਵੇਂ ਵੀਜ਼ੇ ਨਿਕਲਦੇ ਰਹਿੰਦੇ ਨੇ, ਪਰ ਆਪਾਂ ਉਹਨਾਂ ਦੇ ਉੱਤੇ ਵੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਡਿਸਕਸ ਕਰਾਂਗੇ। ਪਰ ਇਸ ਵੀਜ਼ੇ ਬਾਰੇ ਜੇ ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਛੱਡ ਸਕਦੇ ਹੋ ਕਮੈਂਟ, ਅਤੇ ਕੋਸ਼ਿਸ਼ ਹੋਵੇਗੀ ਕਿ ਅਗਲੀ ਵਾਰ ਜਦੋਂ ਅਸੀਂ ਪੋਡਕਾਸਟ ਕਰਾਂਗੇ ਤਾਂ ਉਹਨਾਂ ਕਮੈਂਟਾਂ ਦੇ ਅਸੀਂ ਰਿਪਲਾਈ ਵੀ ਕਰਾਂਗੇ। ਅਤੇ ਜੇ ਤੁਹਾਡਾ ਕੋਈ ਵੀ ਹੋਰ ਵੀ ਕੋਈ ਸੁਜੈਸ਼ਨ ਹੋਵੇ ਸਾਡੇ ਪੋਡਕਾਸਟ ਦੇ ਪ੍ਰਤੀ, ਤੁਸੀਂ ਉਹ ਵੀ ਸਾਨੂੰ ਆਪਣਾ ਸੁਜੈਸ਼ਨ ਲਿਖ ਕੇ ਨੀਚੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡਿਓ। ਅਤੇ ਮਿਲਦੇ ਹਾਂ ਜੀ ਅਗਲੀ ਵਾਰ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਧੰਨਵਾਦ ਕਰਦੇ ਹਾਂ। ਅਤੇ ਜਾਂਦੇ ਜਾਂਦੇ ਇੱਕ ਸੁਨੇਹਾ ਜਾਂ ਬੇਨਤੀ ਕਹਿ ਲਓ ਵੀ, ਦੇਖੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਬਿਲਕੁਲ ਲੇਟੈਸਟ ਲੈ ਕੇ ਆਈਏ, ਨਿਰਪੱਖ ਹੋ ਕੇ ਉਹਦੇ ਵਿੱਚ ਪੂਰੀ ਡਾਟਾ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰੀਏ। ਕਮੀਆਂ ਰਹਿ ਜਾਂਦੀਆਂ ਹੋਣਗੀਆਂ, ਉਹਦੇ ਲਈ ਅਸੀਂ ਮੁਆਫੀ ਚਾਹੁੰਦੇ ਹਾਂ, ਪਰ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਤੁਹਾਡੇ ਸਨਮੁਖ ਕੀਤਾ ਜਾਵੇ। ਅੱਜ ਵੀ ਪੂਰੀ ਕੋਸ਼ਿਸ਼ ਕੀਤੀ ਆ, ਕਿਉਂਕਿ ਤੁਸੀਂ ਖੁਦ ਦੇਖ ਲਓ ਕਿ ਇਸ ਸਮੇਂ ਤੱਕ ਇਹਦੀ ਕੋਈ ਵੀਡੀਓ ਨਹੀਂ ਆਈ ਹੋਏਗੀ। ਜਲਦੀ ਨਾਲ ਇਹ ਵੀਡੀਓ ਆ ਜਾਏਗੀ, ਤੁਸੀਂ ਇਹ ਤੋਂ ਕੁਛ ਵੀ ਆਪਣੀ ਮਦਦ ਲੈ ਸਕਦੇ ਹੋ, ਕੁਝ ਸਵਾਲ ਵੀ ਵਿੱਚ ਛੱਡ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਸਾਡੀ ਮਿਹਨਤ ਕੁਝ ਰੰਗ ਲਿਆ ਰਹੀ ਆ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਸਾਨੂੰ ਵੀ ਥੋੜ੍ਹਾ ਹੌਸਲਾ ਮਿਲਦਾ ਅਤੇ ਚੈਨਲ ਨੂੰ ਵੀ ਥੋੜ੍ਹਾ ਹੌਸਲਾ ਮਿਲਦਾ ਹੈ। ਅਤੇ ਵਧੀਆ ਟੌਪਿਕ ਲੈ ਕੇ ਹੋਰ ਆਵਾਂਗੇ। ਸ਼ੁਕਰੀਆ ਜੀ, ਧੰਨਵਾਦ, ਜਿੰਦੇ ਰਹੋ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।